ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਨੈਸ਼ਨਲ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ ਤੇ ਇਹਨਾਂ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਹੁਣੀ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਤੇ ਚਾਨਣਾ ਪਾਵਾਂਗੇ। ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ। ਸੋ ਪੁਨੀਆ ਜੀ, ਸਭ ਤੋਂ ਪਹਿਲਾਂ ਦਾ ਜ਼ਿਕਰ ਕਰ ਲੈਂਦੇ ਆ ਮਹਾਕੁੰਭ ਦਾ, ਜਿਸ ਨੂੰ 144 ਸਾਲ ਬਾਅਦ ਆਇਆ ਹੋਇਆ ਆਖਿਆ ਗਿਆ। ਬਹੁਤ ਤਰੀਕੇ ਦੇ ਨਾਲ ਉੱਥੇ ਥਾਂ ਥਾਂ ਤੇ ਲੱਗੇ ਹੋਏ ਬੋਰਡ ਦੱਸਦੇ ਨੇ ਕਿ ਕਿਸ ਤਰੀਕੇ ਨਾਲ ਉਸਨੂੰ ਪੋਲੀਟੀਸਾਈਜ਼ ਕੀਤਾ ਹੋਇਆ ਹੈ। ਉਸ ਤੋਂ ਵੀ ਅੱਗੇ ਜੇਕਰ ਖਬਰ ਦੀ ਤਫਸੀਲ ਦੇ ਵਿੱਚ ਜਾਈਏ ਤਾਂ ਰੋਡ ਤੇ ਗੱਡੀਆਂ ਜਾਮ ਨੇ ਤੇ ਪਾਣੀ ਦੇ ਵਿੱਚ ਜਿਹੜੀਆਂ ਬੋਟਸ ਨੇ ਉਹ ਜਾਮ ਨੇ। ਓਵਰਲੋਡ ਹੋਇਆ ਪਿਆ ਕੰਮ, ਬੈਰੀਕੇਡਿੰਗ ਲਾ ਕੇ ਭੀੜ ਨੂੰ ਰੋਕਣਾ ਪੈ ਰਿਹਾ ਹੈ ਤੇ ਗੰਗਾ ਯਮੁਨਾ ਦੇ ਵਿੱਚ ਪਾਣੀ 'ਚ ਇਸ਼ਨਾਨ ਕਰਨ ਯੋਗ ਪਾਣੀ ਨਹੀਂ ਹੈ, ਕਹਿੰਦੇ। ਇਹ ਰਿਪੋਰਟ ਵੀ ਆਈ ਹੈ। ਇਸ ਖਬਰ ਦੀ ਤਫਸੀਲ ਕੀ ਹੈ? ਹਾਂਜੀ, ਬਿਲਕੁਲ ਸਹੀ ਆਖਿਆ ਤੁਸੀਂ ਗੁਰਪ੍ਰੀਤ। ਅੱਜ ਆਪਾਂ ਜੇ ਗੱਲ ਕਰੀਏ 37 ਦਿਨ ਹੋ ਗਏ ਨੇ ਕੁੰਭ ਨੂੰ ਚੱਲਦੇ ਹੋਇਆ ਤੇ 8 ਦਿਨ ਜੀ। ਹੋ ਰਹਿੰਦੇ ਨੇ। ਤੇ ਜਿਹੜਾ ਇੱਕ ਐਨਜੀਟੀ ਚ ਇੱਕ ਜਿਹੜਾ ਸੈਂਟਰਲ ਪੋਲਿਊਸ਼ਨ ਬੋਰਡ ਹੈ ਉਹਨੇ ਇੱਕ ਆਪਣੀ ਜੀ। ਰਿਪੋਰਟ ਸਬਮਿਟ ਕੀਤੀ ਹੈ, ਜਿਹਦੇ ਚ ਇਹ ਕਿਹਾ ਗਿਆ ਹੈਗਾ ਕਿ ਜਿਹੜਾ ਗੰਗਾ ਤੇ ਜਮਨਾ ਦਾ ਜਿਹੜਾ ਪਾਣੀ ਹੈ ਉਹ ਨਹਾਣਯੋਗ ਨਹੀਂ ਹੈ। ਉਹਦੇ ਚ ਫੋਲੀਕਲ ਜ਼ਿਆਦੇ ਨੇ। ਉਹ ਵੀ ਮੈਂ ਉਸ ਰਿਪੋਰਟ ਬਾਰੇ ਵੀ ਮੈਂ ਗੱਲ ਕਰਾਂਗਾ। ਪਹਿਲਾਂ ਮਹਾਕੁੰਭ ਚ ਕੀ ਚੱਲ ਰਿਹਾ ਉਹ ਮੈਂ ਤੁਹਾਨੂੰ ਦੱਸ ਦਿੰਦਾ। ਮਹਾਕੁੰਭ ਚ ਬੇਸਿਕਲੀ ਓਵਰਲੋਡ ਹੋਇਆ ਪਿਆ ਜਿਹੜਾ ਇਲਾਹਾਬਾਦ ਸ਼ਹਿਰ ਹੈ। ਬੇਸਿਕਲੀ ਬੀਜੇਪੀ ਵਾਲੇ ਤਾਂ ਉਹਨੂੰ ਪ੍ਰਯਾਗਰਾਜ ਕਹਿੰਦੇ ਨੇ, ਤੇ ਜਿਹੜਾ ਉਹ ਸ਼ਹਿਰ ਹੈ ਇਲਾਹਾਬਾਦ, ਉਹ ਸਾਰਾ ਦਾ ਸਾਰਾ ਹੀ ਓਵਰਲੋਡ ਹੋ ਰੱਖਿਆ ਹੈਗਾ। ਉਹਦੇ ਚ ਜੇ ਆਪਾਂ ਗੱਲ ਕਰੀਏ 8-8 10-10 ਕਿਲੋਮੀਟਰ ਲੰਬੇ ਗੱਡੀਆਂ ਦੇ ਜਾਮ ਨੇ। ਤੇ ਜੇ ਆਪਾਂ ਗੱਲ ਕਰੀਏ ਨਦੀ ਦੀ ਵੀ, ਦਰਿਆ ਦੀ ਵੀ ਗੱਲ ਕਰੀਏ ਤੇ ਗੰਗਾ ਤੇ ਜਮਨਾ ਜੀ। ਦੇ ਵਿੱਚ ਕਿਸ਼ਤੀਆਂ ਵੀ ਓਵਰਲੋਡ ਹੋ ਰੱਖੀਆਂ ਨੇ। ਉੱਥੇ ਕਿਸ਼ਤੀਆਂ ਦਾ ਵੀ ਜਾਮ ਲੱਗਿਆ ਹੋਇਆ ਹੈ। ਇੰਨੀਆਂ ਜੀ। ਜ਼ਿਆਦਾ ਕਿਸ਼ਤੀਆਂ ਇਸ ਟਾਈਮ ਉੱਥੇ ਹੈਗੀਆਂ ਤੇ ਗਾਦ ਬਣਿਆ ਹੋਇਆ ਹੈ। ਬੇਸਿਕਲੀ ਉਹ ਜਿਹੜਾ ਪਾਣੀ ਨਹਾਣ ਯੋਗ ਨਹੀਂ ਹੈਗਾ, ਗਾਦ ਸਾਰੇ ਚ ਬਣਿਆ ਹੋਇਆ ਹੈ। ਹਾਲਾਂਕਿ ਦਾਅਵੇ ਵੱਡੇ ਵੱਡੇ ਕੀਤੇ ਗਏ ਕਿ ਅਸੀਂ ਟ੍ਰੀਟਮੈਂਟ ਪਲਾਂਟ ਲਾ ਰੱਖੇ ਆ ਜੀ। ਤੇ ਅਸੀਂ ਪਾਣੀ ਨੂੰ ਸਾਫ਼ ਕਰਕੇ ਪਾ ਰਹੇ ਹਾਂ। ਇਹ ਬਹੁਤ ਵੱਡੇ ਦਾਅਵੇ ਕੀਤੇ ਗਏ ਹੈਗੇ ਆ। ਤੇ ਇਹ ਮੋਟਾ ਇਹਦਾ ਕਈ ਚੀਜ਼ਾਂ ਨੇ ਜਿਹਦੇ ਚ ਜੇ ਸਭ ਤੋਂ ਵੱਡਾ ਜਿਹੜਾ ਇਸ਼ੂ ਬਣ ਰਿਹਾ ਉਹ ਵੀਆਈਪੀ ਘਾਟਾਂ ਕਰਕੇ। ਕਿਤੇ ਨਾ ਕਿਤੇ ਵੀਆਈਪੀ ਘਾਟ ਬਣਾ ਰੱਖੇ ਨੇ ਉੱਥੇ, ਵੀਆਈਪੀ ਅਫਸਰਸ਼ਾਹੀ ਵਾਸਤੇ, ਆਗੂਆਂ ਵਾਸਤੇ, ਫਿਲਮ ਸਟਾਰਾਂ ਵਾਸਤੇ, ਵੱਡੇ ਵੱਡੇ ਬਿਜ਼ਨਸਮੈਨਾਂ ਵਾਸਤੇ। ਇਸ ਕਰਕੇ ਉੱਥੇ ਜਿਹੜਾ ਇਹ ਸਾਰਾ ਮਾਮਲਾ ਹੈਗਾ ਓਵਰਲੋਡ ਵਾਲਾ ਸਿਸਟਮ ਹੋ ਰੱਖਿਆ, ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਦੂਜਾ ਉਹਦਾ ਜਿਹੜਾ ਇਹ ਪ੍ਰਚਾਰ ਹੈ 144 ਸਾਲਾਂ ਬਾਅਦ ਆਇਆ ਕੁੰਭ, ਉਹਨੇ ਵੀ ਬਹੁਤ ਦਿੱਕਤ ਪੈਦਾ ਕੀਤੀ ਹੈ। ਜਿਹੜੇ ਉੱਥੋਂ ਦੇ ਸਥਾਨਕ ਲੋਕ ਨੇ ਉਹ ਖਾਸੇ ਪਰੇਸ਼ਾਨ ਨੇ। ਉਹ ਕਹਿ ਰਹੇ ਨੇ ਕਿ ਦੇਖੋ ਜੀ, ਜਿਹੜਾ ਸ਼ਹਿਰ ਹੈ ਓਵਰਲੋਡ ਹੋਇਆ ਪਿਆ, ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਰੱਖਿਆ। ਇਹ 10-10 15-15 ਕਿਲੋਮੀਟਰ ਜਿਹੜੇ ਉਹ ਸ਼ਹਿਰ ਦੇ ਵਸਨੀਕ ਹੈਗੇ ਆ, ਉਹ ਵੀ 10-10 15-15 ਕਿਲੋਮੀਟਰ ਪੈਦਲ ਚੱਲ ਕੇ ਸਮਾਨ ਖਰੀਦਣ ਵਾਸਤੇ ਜਾ ਰਹੇ ਨੇ, ਆਪਣੇ ਕੰਮਕਾਰ ਵਾਸਤੇ ਪੈਦਲ ਚੱਲ ਰਹੇ ਨੇ, ਕਿਉਂਕਿ ਸ਼ਹਿਰ 'ਚ ਇੱਕ ਵੀ ਗੱਡੀ ਨਿਕਲਣ ਦਾ ਰਾਹ ਨਹੀਂ। ਸ਼ਹਿਰ ਦੀਆਂ ਸਾਰੀਆਂ ਗਲੀਆਂ ਭਰੀਆਂ ਹੋਈਆਂ ਨੇ ਤੇ ਇਹ ਉੱਥੋਂ ਦਾ ਮਤਲਬ ਨਜ਼ਾਰਾ ਹੈਗਾ। ਬਾਕੀ ਹੁਣ ਆਪਾਂ ਜਿਹੜੀ ਰਿਪੋਰਟ ਆਈ ਹੈ ਉਹਦੇ ਬਾਰੇ ਗੱਲ ਕਰ ਲੈਂਦੇ ਹਾਂ। ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਇਹ ਰਿਪੋਰਟ ਪੇਸ਼ ਕੀਤੀ ਹੈਗੀ ਐਨਜੀਟੀ ਦੇ ਸਾਹਮਣੇ ਤੇ 73 ਥਾਵਾਂ ਤੋਂ ਪਾਣੀ ਦੀ ਟੈਸਟਿੰਗ ਕੀਤੀ ਗਈ ਸੀਗੀ, ਜਿਹਦੇ ਚ ਜਿਹੜਾ ਸਭ ਤੋਂ ਜ਼ਿਆਦਾ ਆਪਾਂ ਇਹ ਹੈਰਾਨ ਕਰਨ ਵਾਲਾ ਸੀਗਾ ਉਹ ਫੀਕਲ ਕੋਲੀਫੋਮ ਦੀ ਜਿਹੜੀ ਮਾਤਰਾ ਸੀਗੀ ਉਹ ਬਹੁਤ ਜ਼ਿਆਦਾ ਪਾਈ ਗਈ ਹੈਗੀ ਆ। 5-6 ਤੱਤ ਟੈਸਟ ਕੀਤੇ ਗਏ ਸੀਗੇ, ਪਰ ਮੇਨਲੀ ਜਿਹੜਾ ਫੀਕਲ ਕੋਲੀਫੋਮ ਜਿਹੜਾ ਬੈਕਟੀਰੀਆ ਉਹਦੀ ਮਾਤਰਾ ਬਹੁਤ ਜ਼ਿਆਦਾ ਹੈਗੀ ਹੈ। 1 ਮਿਲੀਮੀਟਰ ਪਾਣੀ 'ਚ 100 ਬੈਕਟੀਰੀਆ ਹੋਣੇ ਚਾਹੀਦੇ ਗੇ, ਪਰ ਉੱਥੇ ਇੱਕ ਥਾਂ ਤੇ ਤਾਂ 2300 ਪਾਏ ਗਏ, ਇੱਕ ਥਾਂ ਤੇ 4500 ਫੀਕਲ ਕੋਲੀਫੋਮ ਪਾਏ ਗਏ। ਕਿੱਥੇ 100 ਹੋਣਾ ਚਾਹੀਦਾ, ਕਿੱਥੇ 4500 ਫੀਕਲ ਕੋਲੀਫੋਮ ਹੈਗੇ। ਬੈਕਟੀਰੀਆ ਹੁੰਦੇ ਬੇਸਿਕਲੀ ਜਿਹੜੇ ਕਿ ਮਤਲਬ ਜੇ ਤੁਸੀਂ ਗੂਗਲ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ। ਤੇ ਪਾਣੀ ਜਮਾ ਗਾਦ ਵਰਗਾ ਹੋ ਰੱਖਿਆ ਹੈ। ਰਿਪੋਰਟ 'ਚ ਤਾਂ ਇਹ ਵੀ ਕਿਹਾ ਗਿਆ ਹੈਗਾ ਕਿ ਉੱਥੇ ਜਿਹੜਾ ਹਿਊਮਨ ਵੇਸਟ ਹੈ ਉਹ ਵੀ ਦਰਿਆ 'ਚ ਬਹੁਤ ਜ਼ਿਆਦਾ ਹੈਗਾ। ਪਰ ਹੁਣ ਆਪਾਂ
ਕਿਉਂਕਿ ਰਿਪੋਰਟ ਨੇ ਸਭ्य ਭਾਸ਼ਾ ਦਾ ਇਸਤੇਮਾਲ ਕੀਤਾ। ਆਪਾਂ ਵੀ ਆਪਣੇ ਦਰਸ਼ਕਾਂ ਵਾਸਤੇ ਸਭ्य ਭਾਸ਼ਾ ਦਾ ਇਸਤੇਮਾਲ ਕਰ ਰਹੇ ਹਾਂ, ਪਰ ਇਹ ਬਹੁਤ ਹੈਰਾਨਜਨਕ ਹੈਗਾ। ਰਿਪੋਰਟ 'ਚ ਬਹੁਤ ਖਤਰਨਾਕ ਕਮੈਂਟ ਕੀਤੇ ਗਏ ਨੇ। ਉਹ ਈਵਨ ਇੱਥੋਂ ਤੱਕ ਦੱਸਿਆ ਗਿਆ, ਘਾਟ ਵਾਈਜ਼ ਵੀ ਦੱਸਿਆ ਹੋਇਆ ਹੈ, ਤੇ ਉੱਥੇ ਜਿਹੜੇ ਅੱਡ-ਅੱਡ ਮਾਰਕਿੰਗ ਨੇ, ਉਹ ਉਸ ਬਾਰੇ ਵੀ ਦੱਸਿਆ ਹੋਇਆ ਹੈ। ਜੇ ਆਪਾਂ ਗੱਲ ਕਰੀਏ ਕੁੰਭ ਤੋਂ ਪਹਿਲਾਂ, ਮਤਲਬ ਜਿੱਥੇ ਕੁੰਭ ਇਸ਼ਨਾਨ ਚੱਲ ਰਿਹਾ, ਉਹ ਇੱਕ ਅੜਥਾ ਹੈਗੀ ਆ। ਉਸ ਤੋਂ ਪਹਿਲਾਂ ਜੇ ਗੰਗਾ ਜਮਨਾ ਦੇ ਪਾਣੀ ਦੀ ਗੱਲ ਕਰੀਏ, ਤੇ 930-920 ਦੇ ਨੇੜੇ-ਤੇੜੇ ਜਿਹੜਾ ਬੈਕਟੀਰੀਆ ਹੈਗਾ, ਉਹ ਹੈਗਾ, ਤੇ ਫੀਕਲ ਜੀ ਕੋਲੀਫਾਰਮ। ਪਰ ਜਦੋਂ ਆਪਾਂ ਜਿੱਥੇ ਇਹ ਕੁੰਭ ਚੱਲ ਰਿਹਾ, ਉੱਥੋਂ ਦੀ ਗੱਲ ਕਰੀਏ, ਉੱਥੇ 4500 ਤੱਕ ਪਹੁੰਚਿਆ ਹੋਇਆ ਫੀਕਲ ਕੋਲੀਫਾਰਮ। ਤੇ ਕਿਤੇ 2900 ਆ ਰਿਹਾ, ਕਿਤੇ 2700 ਆ ਰਿਹਾ ਹੈ, ਕਿਤੇ 2300 ਆ ਰਿਹਾ, ਕਿਤੇ 3200 ਆ ਰਿਹਾ ਹੈ। ਤੇ ਗੰਗਾ ਤੇ ਜਿਹੜਾ ਸ਼ਾਸਤਰੀ ਬ੍ਰਿਜ ਬਣਿਆ ਹੋਇਆ, ਜਿੱਥੇ ਸਭ ਜੀ ਤੋਂ ਜ਼ਿਆਦੇ, ਮਤਲਬ ਇਹ ਕਿਹਾ ਜਾਂਦਾ ਕਿ ਸਭ ਤੋਂ ਜ਼ਿਆਦੇ ਭੀੜ ਉੱਥੇ ਹੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਜੀ ਟੋਟਲ ਫੀਕਲ ਕੋਲੀਫਾਰਮ 4700 ਹੈ, ਜਿਹੜਾ ਕਿ ਖਾਸਾ ਹਮ, ਬਹੁਤ ਵੱਡਾ ਨੰਬਰ ਹੁੰਦਾ ਹੈ। ਤੇ ਇਹ ਨਾ ਤਾਂ ਨਹਾਣਯੋਗ ਹੈਗਾ। ਜੇ ਗਲਤੀ ਨਾਲ ਸਰੀਰ ਦੇ ਅੰਦਰ ਐਂਟਰ ਕਰ ਗਿਆ, ਜੇ ਕਿਸੇ ਨੇ ਪੀ ਲਿਆ, ਉਹਨੂੰ ਬਿਮਾਰੀਆਂ ਤਾਂ ਹੋਣਗੀਆਂ ਹੀ ਹੋਣਗੀਆਂ। ਮੈਂ ਇੱਕ ਵਾਰ ਆਪਾਂ ਸਟੀਵ ਜੋਬਸ ਦੀ ਵਾਈਫ ਬਾਰੇ ਵੀ ਗੱਲ ਕੀਤੀ ਸੀ। ਉਹ ਨਹਾਣ ਆਈ ਸੀਗੀ, ਤੇ ਉਹ ਨਹਾਉਂਦਿਆਂ ਸਾਰੀ ਬਿਮਾਰ ਹੋ ਗਈ ਸੀ। ਤੇ ਇਹ ਚੱਕਰ ਹੈ। ਤੇ ਲੋਕ ਸਟੈਂਪੇਡ 'ਚ ਵੀ ਮਰ ਰਹੇ ਨੇ। ਤੇ ਜਿਹੜੀ ਉੱਥੇ ਇੱਕ ਹਿਸਾਬ ਨਾਲ ਕੁੰਭ ਦੀ ਜਿਹੜੀ ਵਿਵਸਥਾ ਕਰਨੀ ਸੀਗੀ, ਉਹ ਵੀ ਚੰਗੀ ਨਹੀਂ ਹੋਈ ਹੈ। ਤੇ ਪਾਣੀ ਵੀ ਤੁਸੀਂ ਦੇਖੋ ਕਿਸ ਹਿਸਾਬ ਦਾ ਹੈਗਾ, ਤੇ ਬਹੁਤ ਖਰਾਬ ਹੈਗਾ। ਜਦਕਿ ਲਗਾਤਾਰ ਜਿਹੜੀ ਉੱਤਰ ਪ੍ਰਦੇਸ਼ ਸਰਕਾਰ ਹੈ, ਉਹ ਇਹ ਗੱਲ ਪ੍ਰਚਾਰ ਰਹੀ ਹੈ ਕਿ ਦੇਖੋ ਉਹਨਾਂ ਨੇ ਕਿਵੇਂ ਗੰਗਾ ਸਾਫ਼ ਕਰਤੀ। ਹੁਣ ਤਾਂ ਜਮਨਾ ਦੀ ਸਫਾਈ ਦਾ ਤਾਂ ਦਿੱਲੀ ਬੀਜੇਪੀ ਕਹਿ ਰਹੀ ਹੈ, ਪਰ ਜੀ ਦੋਵਾਂ ਜੀ ਦਾ ਹਾਲ ਤੁਸੀਂ ਕਿਉਂਕਿ ਇਲਾਹਾਬਾਦ 'ਚ ਉੱਥੇ ਦੋਵੇਂ ਨਦੀਆਂ ਮਿਲਦੀਆਂ ਨੇ, ਦੋਵੇਂ ਦਰਿਆ ਮਿਲਦੀਆਂ ਮਿਲਦੇ ਨੇ, ਸੰਗਮ ਹੈਗਾ। ਇਹ ਹਾਲ ਹੈ। ਬਾਕੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਗਾ ਕਿ ਉਹ ਪਾਣੀ ਵੀ ਨਹਾਣਯੋਗ ਹੈ ਨਹੀਂ, ਤੇ ਹਰ 12 ਸਾਲ ਬਾਅਦ ਕੁੰਭ ਹੁੰਦਾ ਹੈਗਾ, 144 ਸਾਲ ਬਾਅਦ ਨਹੀਂ ਆ ਰਿਹਾ। ਇਸ ਕਰਕੇ ਉੱਥੇ ਤੁਸੀਂ ਇੰਨੀ ਜ਼ਿਆਦੇ ਮਤਲਬ ਉਹਨੂੰ ਓਵਰਲੋਡ ਨਾ ਕਰੋ, ਓਵਰ ਕਰਾਊਡਡ ਨਾ ਕਰੋ। ਜੀ, ਇਹ ਤਾਂ ਗੱਲ ਹੈ। ਹਰੇਕ ਕਿਸੇ ਦੀ ਧਾਰਮਿਕ ਜਿਹੜੀ ਆਸਥਾ ਹੁੰਦੀ ਹੈ, ਉਸ ਨੂੰ ਕਿਵੇਂ ਵਰਤਿਆ ਜਾਂਦਾ ਹੈ, ਇਹ ਤੁਸੀਂ ਸਾਰੀਆਂ ਜਿਹੜੀਆਂ ਘਟਨਾਵਾਂ ਲਗਾਤਾਰ ਇਨ ਦਿਨੀ ਵਾਪਰ ਰਹੀਆਂ ਨੇ, ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਜਨਤਾ ਨੂੰ ਧਰਮ ਦੇ ਜ਼ਰੀਏ ਆਪਣੀ ਪੋਲਿਟਿਕਸ ਕਰਨ ਦੇ ਲਈ ਵਰਤ ਲਿਆ ਜਾਂਦਾ ਹੈ। ਇਹ ਉਸ ਦਾ ਇੱਕ ਨਮੂਨਾ ਹੈ। ਪਰ ਫਿਰ ਵੀ ਧਰਮ ਦੇ ਮਾਮਲੇ ਦੇ ਵਿੱਚ ਜਦੋਂ ਗੱਲ ਆ ਜਾਂਦੀ ਹੈ, ਤਾਂ ਬਹੁਤ ਸੋਚ ਸਮਝ ਕੇ ਟਿੱਪਣੀ ਕਰਨੀ ਪੈਂਦੀ ਹੈ। ਟਿੱਪਣੀ ਦਾ ਹੀ ਅਗਲਾ ਮਾਮਲਾ ਹੈ। ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਅਸ਼ਲੀਲ ਕੰਟੈਂਟ ਪਰੋਸਣ ਦੀ ਹੱਦ ਹੋਈ ਹੈ। ਬਹੁਤ ਵੱਡਾ ਮੁੱਦਾ ਬਣਾ ਦਿੱਤਾ ਗਿਆ। ਜਿੱਡਾ ਵੱਡਾ ਮੁੱਦਾ ਇਹ ਸਟੈਂਪੇਡ ਬਣਨਾ ਚਾਹੀਦਾ ਸੀ, ਜਿੱਡਾ ਵੱਡਾ ਮੁੱਦਾ ਕੁੰਭ ਦੇ ਵਿੱਚ ਲੱਗ ਰਹੀਆਂ ਅੱਗਾਂ ਬਣਨੀਆਂ ਚਾਹੀਦੀਆਂ ਸੀ, ਜਿੱਡੇ ਵੱਡੇ ਮੁੱਦੇ ਪਾਰਲੀਮੈਂਟ ਦੇ ਵਿੱਚ ਹੋ ਰਹੀਆਂ, ਜਿਹੜੀਆਂ ਟੇਬਲ ਹੋ ਰਹੀਆਂ ਵੱਡੀਆਂ ਵੱਡੀਆਂ ਫਾਈਲਸ ਨੇ, ਉਹਨਾਂ ਤੇ ਹੋਣੀ ਚਾਹੀਦੀ ਸੀ। ਉਸ ਤੋਂ ਕਿਤੇ ਜ਼ਿਆਦਾ ਚਰਚਾ ਰਣਵੀਰ ਅਲਾਹਾਬਾਦੀ ਦੇ ਉਸ ਬਿਆਨ ਤੇ ਹੋ ਰਹੀ ਹੈ, ਜਿਹੜਾ ਉਹ ਗੱਲ ਕਰਦਿਆਂ ਹੋਇਆ ਇੱਕ ਸ਼ੋਅ ਦੇ ਵਿੱਚ ਕਹਿ ਦਿੰਦਾ ਹੈ। ਅੱਜ ਕੋਰਟ ਦੇ ਸਾਹਮਣੇ ਪੇਸ਼ ਹੋਇਆ ਹੈ, ਕੋਰਟ ਦੇ ਵੱਲੋਂ ਝਾੜ ਵੀ ਪਈ ਹੈ। ਕੀ ਸਾਰਾ ਕੁਝ ਕੀ ਰਿਹਾ ਅੱਜ ਦਾ ਮਾਮਲਾ, ਇਹ ਤੇ ਜਰਾ ਚਾਨਣਾ ਪਾਓ। ਦੇਖੋ, ਇਹ ਪਟੀਸ਼ਨ ਰਣਬੀਰ ਅਲਾਹਾਬਾਦੀਆ ਵੱਲੋਂ ਹੀ ਪਾਈ ਗਈ ਸੀ ਸੁਪਰੀਮ ਕੋਰਟ 'ਚ। ਉਹ 3 ਚੀਜ਼ਾਂ ਜੀ ਦੀ ਡਿਮਾਂਡ ਕਰ ਰਹੇ ਸੀਗੇ। ਉਹ ਇੱਕ ਤਾਂ ਇਹ ਚਾਹ ਰਹੇ ਸੀਗੇ ਉਹਨਾਂ ਦੀ ਗ੍ਰਿਫਤਾਰੀ ਨਾ ਹੋਵੇ। ਦੂਜਾ, ਜੀ ਉਹਨਾਂ ਨੇ ਕਿਹਾ ਕਿ ਮੈਨੂੰ ਥ੍ਰੈਟ ਆ ਰਹੀਆਂ ਨੇ, ਤੇ ਮੈਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ। ਤੀਜਾ, ਉਹ ਮਤਲਬ ਹੋਰ ਵੀ ਇੱਕ ਤੀਜਾ ਉਹ ਕਹਿ ਰਹੇ ਸੀਗੇ ਕਿ ਅੱਡ-ਅੱਡ ਥਾਵਾਂ ਤੇ ਲਗਾਤਾਰ FIR ਕਰਾਈਆਂ ਜਾ ਰਹੀਆਂ ਨੇ ਮੇਰੇ ਖਿਲਾਫ, ਉਹ ਉਹਨਾਂ ਤੇ ਰੋਕ ਲੱਗੇ। ਇਹ 3 ਚੀਜ਼ਾਂ ਸੀਗੀਆਂ ਜਿਨ੍ਹਾਂ ਤੇ ਬਹਿਸ ਵੀ ਹੋਈ ਅੱਜ। ਤੇ ਜਦੋਂ ਜੱਜ ਸਾਹਿਬ ਹੋਰਾਂ ਨੇ ਉਹ ਸਾਰਾ ਕਮੈਂਟ ਵਗੈਰਾ ਸੁਣੇ, ਜਿਹੜੇ ਜੋ ਕੁਝ ਕਹੇ, ਉਸ ਤੋਂ ਬਾਅਦ ਉਹਨਾਂ ਨੇ ਗੁੱਸਾ ਵੀ ਕੀਤਾ। ਉਹਨਾਂ ਨੇ ਕਿਹਾ ਕਿ ਇਹ ਤਾਂ ਮਾਵਾਂ ਭੈਣਾਂ ਵਾਸਤੇ ਬਹੁਤ ਮੰਦਭਾਗਾ ਕਮੈਂਟ ਹੈਗਾ, ਤੇ ਉਹਨੂੰ ਇੱਕ ਹਿਸਾਬ ਨਾਲ ਝਾੜ ਵੀ ਪਈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ, ਉਹਨਾਂ ਨੇ ਇਹ ਵੀ ਕਿਹਾ ਕਿ ਏਦਾਂ ਦੇ ਯੂਟਿਊਬਰਾਂ ਤੇ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ। ਜੇ ਕੇਂਦਰ ਸਰਕਾਰ ਕੁਛ ਨਹੀਂ ਕਰਦੀ ਹੈਗੀ, ਤਾਂ ਫਿਰ ਅਸੀਂ ਕੋਈ ਨਾ ਕੋਈ ਕਦਮ ਚੁੱਕਾਂਗੇ। ਇਹ ਸੁਪਰੀਮ ਕੋਰਟ ਨੇ ਕਿਹਾ ਹੈ। ਉਹਨਾਂ ਨੇ ਨੋਟਿਸ ਵੀ ਇਸ਼ੂ ਕੀਤਾ ਸਰਕਾਰ ਨੂੰ, ਤੇ ਜੀ ਇਹ ਮੋਟੀ-ਮੋਟੀ ਕਾਰਵਾਈ ਹੈ। ਜਸਟਿਸ ਸੂਰਿਆਕਾਂਤ ਉਹਨਾਂ ਦੀ ਬੈਂਚ ਇਸ ਕੇਸ ਦੀ ਸੁਣਵਾਈ ਕਰ ਰਹੀ ਸੀਗੀ, ਤੇ ਉਹਨਾਂ ਨੇ ਜਿਹੜਾ ਕਮੈਂਟ ਹੈ ਮੈਂ ਉਹ ਐਗਜ਼ੈक्टली पढ़ देना। उन्होंने कहा कि जी उनके दिमाग में कुछ बहुत गंदा है जो वो प्रोग्राम में उगल रहे हैं। वो अभिभावकों की बेइज्जती कर रहे हैं। अदालत अलाहाबादिया का बचाव क्यों करे?
ਬੇਸਿਕਲੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਿਹੜਾ ਜੋ ਕੁਛ ਬੋਲਿਆ ਉਹ ਬਹੁਤ ਜ਼ਿਆਦਾ ਗੰਦਾ ਹੈਗਾ। ਉਹ ਸ਼ਰੇਆਮ ਜਿਹੜੇ ਪੈਰੈਂਟਸ ਹੈਗੇ ਆ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਨੇ। ਅਦਾਲਤ ਉਹਦਾ ਬਚਾਅ ਕਿਉਂ ਕਰੇ? ਫਿਰ ਵੀ ਅਦਾਲਤ ਨੇ ਕੁਛ ਚੀਜ਼ਾਂ ਉਹਨੂੰ ਉਹਦਾ ਬਚਾਅ ਕੀਤਾ ਹੈਗਾ। ਅਦਾਲਤ ਨੇ ਕਿਹਾ ਕਿ ਠੀਕ ਹੈ ਕਿ ਜੇ ਉਹ ਜਾਂਚ ਵਿੱਚ ਸਹਿਯੋਗ ਕਰੂਗਾ, ਜਾਂਚ ਵਿੱਚ ਆਪਣਾ ਸਾਥ ਦਊਗਾ, ਤਾਂ ਫਿਰ ਉਹਦੀ ਗ੍ਰਿਫਤਾਰੀ ਨਹੀਂ ਹੋਊਗੀ। ਦੂਜਾ ਉਹਨਾਂ ਨੇ ਕਿਹਾ ਹੈ ਕਿ ਜੇ ਪੁਲਿਸ ਉਹਨੂੰ ਥ੍ਰੈਟ ਆ ਰਹੀਆਂ ਨੇ ਤਾਂ ਫਿਰ ਉਹ ਪੁਲਿਸ ਪ੍ਰੋਟੈਕਸ਼ਨ ਮੰਗ ਸਕਦਾ ਹੈਗਾ। ਤੀਜੀ ਗੱਲ ਇਹ ਕਹੀ ਹੈ ਜੀ, ਕਿ ਉਹਨੂੰ ਰਾਹਤ ਉਦੋਂ ਹੀ ਮਿਲੇਗੀ ਜਦੋਂ ਉਹ ਕੋਈ ਵੀ ਸ਼ੋਅ ਆਪਣਾ ਔਨ 에ਅਰ ਨਹੀਂ ਕਰੂਗਾ ਅੱਗੇ ਤੋਂ। ਤੇ ਤੀਜਾ ਇਹ ਕਿ ਉਹਦਾ ਪਾਸਪੋਰਟ ਵੀ ਜਮ੍ਹਾਂ ਕੀਤਾ ਗਿਆ ਹੈਗਾ। ਇਹ 3 ਚੀਜ਼ਾਂ ਨੇ, 3-4 ਚੀਜ਼ਾਂ ਨੇ, ਉਹਨੂੰ ਰਾਹਤ ਤਾਂ ਮਿਲ ਗਈ ਹੈਗੀ ਆ। ਪਰ ਇੱਥੇ ਮੈਂ ਗੁਰਪ੍ਰੀਤ ਇੱਕ ਕਮੈਂਟ ਕਰਨਾ ਚਾਹੁੰਦਾ। ਜੀ, ਮੈਨੂੰ ਲੱਗਦਾ ਕਿ ਇਹ ਰਣਬੀਰ ਇਲਾਹਾਬਾਦ ਜਾਂ ਸਮੇਰਨਾ ਹੋਰਾਂ ਨੇ ਜੋ ਕੁਛ ਕੀਤਾ ਹੈ, ਉਹਦਾ ਅਸਰ ਸਾਡੇ ਵਰਗਿਆਂ ਤੇ ਪਊਗਾ। ਸਾਡੇ ਵਰਗਿਆਂ ਤੇ ਕਿਉਂ ਪਊਗਾ? ਇਹਨਾਂ ਨੇ ਤਾਂ ਇਹ ਕਿਵੇਂ? ਗਾਲੀ ਗਲੋਚ ਕਰਕੇ ਨਿਕਲ ਗਏ। ਇਹਨਾਂ ਦੇ ਬੈਨ ਲੱਗ ਜੂਗਾ। ਪਰ ਇਹ ਤਾਂ ਪੋਡਕਾਸਟ ਵਾਲੇ ਨੇ, ਐਂਟਰਟੇਨਮੈਂਟ ਬੀਟ ਵਾਲੇ ਨੇ, ਉਹ ਦੁਬਾਰੇ ਕਰ ਲੈਣਗੇ। ਸਰਕਾਰ ਕੋਈ ਨਾ ਕੋਈ ਯੂਟਿਊਬਰਾਂ ਦੇ ਉੱਤੇ ਕੋਈ ਐਕਟ ਲੈ ਕੇ ਆਊਗੀ ਜਾਂ ਫਿਰ ਕੁਛ ਏਦਾਂ ਦਾ ਲੈ ਕੇ ਆਊਗੀ ਜਿਹਦੇ 'ਚ ਕਿਤੇ ਨਾ ਕਿਤੇ YouTube ਕੰਟੈਂਟ ਨੂੰ ਵੀ ਸੈਂਸਰ ਕਰਨ ਦੀ ਕੋਸ਼ਿਸ਼ ਹੋਊਗੀ। ਤੇ ਜੀ, ਜੀ, ਜਦੋਂ ਕੋਈ ਚੀਜ਼ ਸੈਂਸਰ ਕਰਨ ਦੀ ਕੋਸ਼ਿਸ਼ ਹੁੰਦੀ ਹੈ ਜਾਂ ਫਿਰ ਕੋਈ ਚੀਜ਼ ਕੰਟਰੋਲ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਉਹਦੇ 'ਚ ਸਭ ਤੋਂ ਪਹਿਲਾ ਜਿਹੜਾ ਘੇਰਾ ਹੈਗਾ ਉਹ ਪੋਲੀਟੀਕਲ ਕੰਟੈਂਟ ਦਾ ਹੁੰਦਾ ਹੈਗਾ। ਜਿਹੜੀ ਜੀ, ਜੀ, ਪੋਲੀਟੀਕਲ ਗੱਲਬਾਤ ਹੈਗੀ ਆ, ਉਹ ਇਹਦੇ 'ਚ ਫਸੂਗੀ। ਹਾਂ, ਅਸੀਂ ਵੀ ਜੀ, ਮੰਨਦੇ ਹਾਂ ਕਿ ਗਾਲੀ ਗਲੋਚ ਨਹੀਂ ਹੋਣੀ ਚਾਹੀਦੀ ਪਬਲਿਕ ਪਲੇਟਫਾਰਮ 'ਚ। ਤੇ ਜਿੱਦਾਂ ਦੇ ਕਮੈਂਟ ਰਣਬੀਰ ਇਲਾਹਾਬਾਦੀਆਂ ਨੇ ਕੀਤੇ ਹੈਗੇ, ਉਹ ਨਹੀਂ ਹੋਣੇ ਚਾਹੀਦੇ ਸੀਗੇ, ਬਿਲਕੁਲ ਜੀ, ਮੰਨਦੇ ਜੀ, ਹਾਂ। ਪਰ ਉਸ ਮੋਰਲ ਪੋਲਿਸਿੰਗ ਦੇ ਚੱਕਰ 'ਚ, ਉਸ ਮੋਰਲ ਪੋਲਿਟਿਕਸ ਖੜੀ ਕਰਨ ਦੇ ਚੱਕਰ 'ਚ ਜਿਹੜੀ ਲੋਕਾਂ ਦੀ ਪੋਲਿਟਿਕਸ ਹੋ ਰਹੀ ਹੈ, ਉਹਦੇ ਤੇ ਕਿਤੇ ਪੈਰ ਨਾ ਰੱਖ ਦਿੱਤਾ ਜਾਵੇ। ਇਹ ਸਾਨੂੰ ਖਤਰਾ ਲਗਾਤਾਰ ਬਣਿਆ ਹੋਇਆ ਹੈ। ਤੇ ਮੈਂ ਇਹ ਮੰਨਦਾ ਕਿ ਰਣਬੀਰ ਇਲਾਹਾਬਾਦੀਆਂ ਨੇ ਜੋ ਕੁਛ ਕੀਤਾ, ਉਹਦੀ ਸਜ਼ਾ ਉਹਨੂੰ ਮਿਲ ਚੁੱਕੀ ਹੈਗੀ ਆ। ਸਮੈਰੇਨਾ ਨੂੰ ਵੀ ਮਿਲ ਚੁੱਕੀ ਹੈਗੀ ਆ। ਉਹਨਾਂ ਨੇ ਆਪਣੇ ਐਪੀਸੋਡ ਵੀ ਹਟਾ ਲਏ ਨੇ, ਪਬਲਿਕਲੀ ਮਾਫ਼ੀ ਵੀ ਮੰਗ ਲਈ। ਜਿੰਨਾ ਹੈਰਾਸਮੈਂਟ ਹੋਣੀ ਚਾਹੀਦੀ ਸੀ, ਉਨੀ ਹੋ ਵੀ ਗਈ ਹੈਗੀ ਆ। ਲੋਕਾਂ ਨੇ ਥੂ-ਥੂ ਵੀ ਕਰਤੀ। ਹੁਣ ਇਹ ਮਾਮਲਾ ਬੰਦ ਹੋਣਾ ਚਾਹੀਦਾ ਗਾ, ਅੱਗੇ ਵਧਣਾ ਚਾਹੀਦਾ। ਤੇ ਇਹ ਕਿਸੇ ਵੀ ਤਰੀਕੇ ਨਾਲ ਉਹਨਾਂ ਦੋਵਾਂ ਦੀ ਵੀ ਸੈਂਸਰਸ਼ਿਪ ਨਹੀਂ ਹੋਣੀ ਚਾਹੀਦੀ ਤੇ ਬਾਕੀਆਂ ਤੇ ਵੀ ਕੋਈ ਕਿਸੇ ਕਿਸਮ ਦਾ ਮੋਰਲ ਕੋਡ ਆਫ ਕੰਡਕਟ ਵਗੈਰਾ ਕੁਛ ਏਦਾਂ ਦਾ ਆਉਣਾ ਨਹੀਂ ਚਾਹੀਦਾ। ਇਹ ਮੈਨੂੰ ਲੱਗਦਾ ਗਾ। ਜੀ। ਇਹਦੇ ਵਿੱਚ ਇਹ ਵੀ ਗੱਲ ਹੈ ਨਾ ਬਾਈ, ਜੇਕਰ ਤੁਸੀਂ ਇਹ ਕਹੋਗੇ ਕਿ ਮੈਨੂੰ ਆਜ਼ਾਦੀ ਹੈ ਕੁਝ ਵੀ ਬੋਲਣ ਦੀ, ਤੇ ਉਸ ਆਜ਼ਾਦੀ ਦੇ ਚੱਕਰ 'ਚ ਤੁਸੀਂ ਇੰਨੇ ਗਾਂਹ ਲੰਘ ਜਾਓਗੇ ਕਿ ਤੁਸੀਂ ਫਿਰ ਮਾਣ ਮਰਿਆਦਾ ਹੀ ਭੁੱਲ ਜਾਓਗੇ। ਫਿਰ ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਵੀ ਇੱਕ ਨਵਾਂ ਐਂਗਲ ਹੈ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਜੇ ਸੈਂਸਰਸ਼ਿਪ ਤੇ ਸਰਕਾਰ ਆ ਜਾਂਦੀ ਹੈ, ਜਿਹੜਾ ਕਿ ਆਉਣਗੇ। ਪਹਿਲਾਂ ਵੀ ਇੱਕ ਬਿੱਲ ਦੀ ਬਹੁਤ ਖਾਸੀ ਚਰਚਾ ਹੋਈ ਸੀ, ਜਿਸ ਦੇ ਵਿੱਚ ਇੱਥੋਂ ਤੱਕ ਕਿਹਾ ਜਾ ਰਿਹਾ ਸੀ ਕਿ ਜੇਕਰ ਤੁਸੀਂ ਕੋਈ ਵੀ ਐਂਟੀ ਨੈਸ਼ਨਲ ਕਿਸਮ ਦਾ ਕੰਟੈਂਟ ਬਣਾਉਂਦੇ ਹੋ, ਜਾਂ ਲੱਗਦਾ ਹੈ ਸਰਕਾਰ ਨੂੰ ਐਂਟੀ ਨੈਸ਼ਨਲ ਸੋ ਕਾਲਡ, ਜੇ ਆਪਾਂ ਕਹਿ ਲਈਏ, ਉਹ ਉਹਨਾਂ ਦੀ ਚੁਆਇਸ ਹੈ, ਉਹਨਾਂ ਨੇ ਐਂਟੀ ਨੈਸ਼ਨਲ ਦੀ ਪਰਿਭਾਸ਼ਾ ਕੀ ਬਣਾਉਣੀ ਹੈ। ਤਾਂ ਉਹ ਤੁਹਾਡਾ ਲੈਪਟਾਪ, ਤੁਹਾਡਾ ਕੈਮਰਾ, ਤੁਹਾਡੀਆਂ ਲਾਈਟਸ, ਹਰੇਕ ਉਹ ਚੀਜ਼ ਜਿਹਦੇ ਨਾਲ ਤੁਸੀਂ ਉਹ ਚੀਜ਼ ਪ੍ਰੋਡਿਊਸ ਕੀਤੀ ਸੀ, ਉਹਨੂੰ ਆਪਣੇ ਕਬਜ਼ੇ 'ਚ ਲੈ ਸਕਦੇ ਨੇ, ਅਨਟਿਲ ਔਰ ਅਨਲੈਸ, ਉਦੋਂ ਤੱਕ ਜਦੋਂ ਤੱਕ ਤੁਹਾਡਾ ਮਾਮਲਾ ਖਤਮ ਨਹੀਂ ਹੋ ਜਾਂਦਾ। ਤੇ ਮਾਮਲਾ ਇਸ ਦੇਸ਼ ਦੇ ਵਿੱਚ ਛੇਤੀ ਕਿਧਰੇ ਖਤਮ ਨਹੀਂ ਹੁੰਦਾ। ਆਪਾਂ ਚੱਲਦੇ ਹਾਂ ਅੱਗੇ। ਅਗਲਾ ਮਾਮਲਾ ਜੁੜਿਆ ਹੋਇਆ ਚੋਣ ਕਮਿਸ਼ਨ ਦੇ ਨਵੇਂ ਮੁਖੀ ਮਿਲ ਚੁੱਕੇ ਨੇ, ਪਰ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ, ਰਾਹੁਲ ਗਾਂਧੀ ਹੋਣੀ, ਉਹ ਇਸ ਤੇ ਖਾਸੇ ਨਾਰਾਜ਼ ਨੇ ਤੇ ਕੋਰਟ ਦਾ ਰੁਖ ਵੀ ਕਹਿੰਦੇ ਨੇ ਕਿ ਕੀਤਾ ਹੋਇਆ। ਪਰ ਮਾਜਰਾ ਇਹ ਸਾਰਾ ਬਣਿਆ ਕੀ ਹੈ ਜੀ? ਉਹ ਤਾਂ ਕਮੇਟੀ ਦੇ ਵਿੱਚ ਵੀ, ਸ਼ਾਇਦ ਮੀਟਿੰਗ ਦੇ ਵਿੱਚ ਵੀ ਮੌਜੂਦ ਸੀ। ਹਾਂਜੀ, ਮੀਟਿੰਗ ਦੇ ਵਿੱਚ ਮੌਜੂਦ ਸੀਗੇ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ 2-1 ਨਾਲ ਬਣਾ ਲੈਣਗੇ। ਇਹ ਤਾਂ ਗੱਲ ਹੀ ਕੋਈ ਨਹੀਂ ਇਹਨਾਂ ਦੀ ਤਾਂ, ਕਿਉਂਕਿ ਉਹਦੇ 'ਚ ਪ੍ਰਧਾਨ ਮੰਤਰੀ ਵੀ ਹੁੰਦਾ ਤੇ ਉਹ ਵੀ ਸੀਗੇ। ਉਹਨਾਂ ਨੇ ਜਿਹੜਾ ਜੀ, ਰਾਹੁਲ ਗਾਂਧੀ ਸਾਹਿਬ ਉਹਨਾਂ ਨੇ ਕਿਹਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਇਹਦੇ 'ਚ ਜਿਵੇਂ ਪਹਿਲਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੁੰਦੇ ਸੀਗੇ ਇਸ ਕਮੇਟੀ 'ਚ, ਜਿਹੜੀ ਚੀਫ ਇਲੈਕਸ਼ਨ ਕਮਿਸ਼ਨਰ ਚੁਣਦੀ ਸੀਗੀ, ਉਹਦੇ 'ਚ ਉਹ ਹੋਣੇ ਚਾਹੀਦੇ, ਉਹ ਹਟਾ ਦਿੱਤੇ ਗਏ ਸੀਗੇ। ਇਸ ਤੇ ਉਹਨਾਂ ਨੇ ਆਬਜੈਕਸ਼ਨ ਕਿਹਾ। ਔਰ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਜਦ ਇਹ ਮਾਮਲਾ ਸੁਪਰੀਮ ਕੋਰਟ 'ਚ ਗਿਆ ਹੈਗਾ, ਉਦੋਂ ਤੁਸੀਂ ਇਹ ਬੈਠਕ ਕਿਉਂ ਕਰ ਰਹੇ ਹੋ? ਇਹ ਬੈਠਕ ਨਹੀਂ ਹੋਣੀ ਚਾਹੀਦੀ ਸੀਗੀ। ਰਾਹੁਲ ਗਾਂਧੀ ਨੇ ਇਹ ਡੀਸੈਂਟ ਨੋਟ ਆਪਣਾ ਜਾਰੀ ਕੀਤਾ ਸੀਗਾ। ਡਾਇਸੈਂਟ ਮਤਲਬ ਆਪਣੇ ਜਿਹੜਾ ਵਿਰੋਧਤਾ ਹੈਗੀ ਆ, ਉਹ ਉਹਨਾਂ ਨੇ ਜਤਾਈ ਸੀਗੀ। ਉਹਨਾਂ ਨੇ ਜੀ, ਕਿਹਾ ਕਿ ਜਦ ਮਾਮਲਾ ਸਾਰਾ ਮੈਂ ਉਹਨਾਂ ਦੀ ਉਹ ਡਾਇਸੈਂਟ ਨੋਟ ਤੋਂ ਕੁਛ ਪੁਆਇੰਟ ਬਣਾਏ ਨੇ, ਉਹ ਮੈਂ ਪੜ੍ਹ ਦਿੰਦਾ। ਉਹਨਾਂ ਨੇ ਕਿਹਾ ਕਿ ਜੀ, ਮਾਮਲਾ ਸੁਪਰੀਮ ਕੋਰਟ 'ਚ ਪੈਂਡਿੰਗ ਹੈਗਾ, ਫਿਰ ਵੀ ਤਾਂ ਫਿਰ ਇਹ ਬੈਠਕ ਕਿਉਂ ਹੋ ਰਹੀ ਹੈ? ਇਹ ਬੈਠਕ ਨਹੀਂ ਹੋਣੀ ਚਾਹੀਦੀ ਸੀਗੀ। ਉਹਨਾਂ ਨੇ ਕਿਹਾ ਕਿ ਅਸੀਂ ਅਹੰਕਾਰ ਤੋਂ ਕੰਮ ਨਹੀਂ ਕਰ ਸਕਦੇ। ਬੈਠਕ ਜਿਹੜੀ ਹੈਗੀ ਆ ਉਹ ਪੋਸਟਪੋਨ ਕਰਨੀ ਚਾਹੀਦੀ ਸੀਗੀ ਤਾਂ ਕਿ ਜਿਹੜਾ ਸੁਪਰੀਮ ਕੋਰਟ ਹੈ ਉਹ ਫੈਸਲਾ ਜਲਦੀ ਤੋਂ ਜਲਦ ਕਰ ਸਕੇ। ਪਰ ਗਣੇਸ਼ ਕੁਮਾਰ ਨੂੰ ਚੁਣ ਲਿਆ ਗਿਆ ਗਾ
ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਨੂੰ ਉਹਨਾਂ ਨੇ ਆਪਣਾ ਐਸਐਮਟੀ ਦਾ ਜਿਹੜਾ ਡੀਸੈਂਟਿੰਗ ਜਿਹੜਾ ਨੋਟ ਹੈਗਾ ਉਹ ਛੱਡਿਆਗਾ। ਉਹਨਾਂ ਨੇ ਇਹ ਕਿਹਾ ਕਿ ਚੋਣ ਆਯੋਗ ਹੈਗਾ ਉਹ ਸੁਤੰਤਰ ਹੋਣਾ ਚਾਹੀਦਾ, ਇੰਡੀਪੈਂਡੈਂਟ ਹੋਣਾ ਚਾਹੀਦਾ। ਉਹਦੇ 'ਚ ਜਿਸ ਹਿਸਾਬ ਨਾਲ ਇਹ ਫੈਸਲਾ ਹੋਇਆਗਾ, ਕਿਉਂਕਿ ਉਹਨਾਂ ਨੇ ਕਿਹਾ ਕਿ 3 ਜਾਣੇ ਬਣਦੇ ਨੇ ਤੇ ਉਹ 2 ਉਹਨਾਂ ਦੇ ਹੀ ਨੇ, ਦੋਵਾਂ ਨੇ ਚੁਣ ਲਿਆ ਗਣੇਸ਼ ਕੁਮਾਰ, ਮੈਂ ਇਕੱਲਾ ਕੀ ਕਰਦਾ, ਮੇਰੀ ਇੱਕ ਵੋਟ ਦੀ ਇਕੱਲੇ ਦੀ ਕੀ ਅਹਿਮੀਅਤ ਹੈ। ਇਹ ਵੀ ਜੀ ਗੱਲ ਜੀ ਠੀਕ ਹੈ ਉਹਨਾਂ ਦੀ। ਮੈਨੂੰ ਲੱਗਦਾ ਕਿ ਚੀਫ ਜਸਟਿਸ ਹੋਣੇ ਚਾਹੀਦੇ ਸੀਗੇ। ਚੀਫ ਜਸਟਿਸ ਨੂੰ ਹਟਾ ਦਿੱਤਾ ਗਿਆ ਸੀਗਾ ਪਿਛਲੀ ਵਾਰ ਤੇ 2022 ਚ ਹੀ, ਤੇ ਇਸ ਕਰਕੇ ਇਹ ਜੀ ਸਾਰਾ ਰੌਲਾ ਪੈ ਰਿਹਾ ਹੈ। ਤੇ ਇਹਦੇ ਖਿਲਾਫ ਯਾਚਿਕਾ ਗਈ ਹੋਈ ਹੈ। ਮਾਮਲੇ ਦੀ ਸੁਣਵਾਈ 12 ਫਰਵਰੀ ਨੂੰ ਹੋਣੀ ਸੀਗੀ, ਪਰ ਉਹ ਟਲ ਕੇ 19 ਫਰਵਰੀ ਹੋ ਗਈ ਸੀਗੀ। ਅੱਜ 18 ਫਰਵਰੀ ਨੂੰ ਸੁਣਵਾਈ ਤੋਂ ਪਹਿਲਾਂ ਹੀ ਇਹ ਸਾਰਾ ਕੰਮ ਇਹ ਸਾਰਾ ਇੱਕ ਹਿਸਾਬ ਨਾਲ ਲਾ ਲਓ ਕਿ ਇਹ ਸਾਰਾ ਪ੍ਰੋਸੈਸ ਉਹਨਾਂ ਨੇ ਪੂਰਾ ਕਰ ਦਿੱਤਾ ਹੈ। ਤੇ ਹੁਣ ਗਿਆਨੇਸ਼ ਕੁਮਾਰ ਨਵੇਂ ਚੀਫ ਕਮਿਸ਼ਨਰ ਆਫ ਚੀਫ ਇਲੈਕਸ਼ਨ ਕਮਿਸ਼ਨਰ ਹੋਣਗੇ। ਉਹ 1988 ਦੇ ਬੈਚ ਦੇ ਕੇਰਲ ਦੇ ਕਾਡਰ ਦੇ ਆਈਏਐਸ ਹੈਗੇ ਆ। ਤੇ ਪਹਿਲਾਂ ਜੀ ਉਹ ਐਸਸੀ ਐਸਟੀ ਡਿਵੈਲਪਮੈਂਟ ਉਸਦੇ ਰਹੇ, ਬਾਅਦ ਚ ਉਹ ਮਿਨਿਸਟਰੀ ਚ ਐਡੀਸ਼ਨਲ ਸੈਕਟਰੀ ਰਹੇ। ਹੁਣ ਜੀ ਉਹ ਇਸ ਚ ਆਗੇ ਸੀਗੇ ਇਲੈਕਸ਼ਨ ਕਮਿਸ਼ਨ ਚ। ਜੀ ਤੇ ਸੀਨੀਅਰ ਵੀ ਹੋਈ ਸੀ। ਹਾਲਾਂਕਿ ਦੇਖਣਾ ਹੋਊਗਾ ਕਿ ਉਹ ਕਿਸ ਕਿਸਮ ਦੇ ਫੈਸਲੇ ਲੈਂਦੇ ਨੇ। ਉਹਨਾਂ ਦੇ ਫੈਸਲਿਆਂ ਤੋਂ ਬਹੁਤ ਕੁਝ ਪਤਾ ਲੱਗੂਗਾ ਕਿ ਉਹ ਬੀਜੇਪੀ ਦੇ ਵੱਲ ਝੁਕੇ ਹੋਏ ਹੈਗੇ ਆ, ਨਹੀਂ ਝੁਕੇ ਹੋਏ। ਲੋਕ ਉਹਨਾਂ ਬਾਰੇ ਇਹ ਕਹਿੰਦੇ ਨੇ ਕਿ ਉਹ ਅਮਿਤ ਸ਼ਾਹ ਦੇ ਯੈਸ ਮੈਨ ਨੇ। ਜੀ ਸੋ ਵੇਖਦੇ ਆ ਕਿ ਹੁਣ ਕੀ ਬਣਦਾ ਹੈ ਇਹਨਾਂ ਨੂੰ ਲੈ ਕੇ, ਕਿਉਂਕਿ ਪਿਛਲੇ ਵਾਲੇ ਜਿਹੜੇ ਸੀ ਉਹਨਾਂ ਦੀ ਤਾਂ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਸੀ ਕਿ ਉਹਨਾਂ ਦੀ ਭੂਮਿਕਾ ਕਿਹੋ ਜਿਹੀ ਸੀ। ਤੇ ਹੁਣ ਅਗਲੀ ਖਬਰ ਤੇ ਚੱਲੀਏ ਤਾਂ ਸਿੱਖ ਦੰਗਿਆਂ ਦੇ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਜਾਣੀ ਸੀ, ਪਰ ਉਹ ਸਜ਼ਾ ਦੀ ਤਰੀਕ ਟਲ ਕੇ ਅੱਗੇ ਪੈ ਗਈ ਹੈ। ਜਿਹੜਾ ਪੀੜਤ ਪਰਿਵਾਰ ਹੈ ਉਸ ਦੇ ਵੱਲੋਂ ਮੰਗ ਕੀ ਕੀਤੀ ਜਾ ਰਹੀ ਹੈ ਤੇ ਹੁਣ ਕਦੋਂ ਨੂੰ ਇਹ ਸਜ਼ਾ ਸੁਣਾਈ ਜਾਣੀ? ਦੇਖੋ, ਜਿਹੜਾ ਪੀੜਿਤ ਪਰਿਵਾਰ ਹੈ ਉਹਨੇ ਫਾਂਸੀ ਦੀ ਮੰਗ ਕੀਤੀ ਹੈ, ਕੈਪੀਟਲ ਪਨਿਸ਼ਮੈਂਟ ਦੀ ਮੰਗ ਕੀਤੀ ਹੈਗੀ ਆ। ਉਹਨਾਂ ਨੇ ਇਹ ਜਿਹੜਾ ਨਿਰਭਇਆ ਰੇਪ ਕੇਸ ਸੀਗਾ ਉਹਦੀ ਵੀ ਉਹਦਾ ਇੱਕ ਨਜ਼ੀਰ ਦਿੱਤੀ ਹੈ ਕਿ ਹਾਂ ਉਸ ਹਿਸਾਬ ਨਾਲ ਹੀ ਇਹਨੂੰ ਵੀ ਏਦਾਂ ਹੀ ਟਰੀਟ ਕੀਤਾ ਜਾਵੇ। ਇੰਨਾ ਹੀ ਹੀਨੀਅਸ ਕ੍ਰਾਈਮ ਜਿਹੜਾ ਹੈਗਾ ਸੱਜਣ ਕੁਮਾਰ ਨੇ ਕੀਤਾ ਹੈਗਾ। ਮੈਂ ਮੰਨਦਾ ਕਿ ਉਹਨਾਂ ਹੀ ਹੀਨੀਅਸ ਕ੍ਰਾਈਮ ਸੱਜਣ ਕੁਮਾਰ ਨੇ ਕੀਤਾ ਹੈਗਾ। ਤੇ ਆਪਾਂ ਨੂੰ ਉਸ ਟਾਈਮ ਦੀਆਂ ਜਿੰਨੀਆਂ ਵੀ ਰਿਪੋਰਟਾਂ ਹੈਗੀਆਂ ਸਾਰਿਆਂ ਆਪਾਂ ਨੇ ਪੜ੍ਹੀਆਂ ਹੈਗੀਆਂ। ਮੈਂ ਜਿਹੜੀ ਸਭ ਤੋਂ ਜ਼ਿਆਦਾ ਰਿਪੋਰਟ ਕੋਟ ਕਰਦਾ ਉਸ ਟਾਈਮ ਦੀ ਪੀਯੂਸੀਐਲ ਦੀ ਰਿਪੋਰਟ ਮੈਂ ਬੇਸਿਕਲੀ ਕੋਟ ਕਰਦਾ ਹੈਗਾ। ਕੋਈ ਵੀ ਬੰਦਾ ਜੀ ਜਿਹੜਾ 1984 ਬਾਰੇ, ਦਿੱਲੀ ਦੇ ਰਾਈਟਸ ਬਾਰੇ ਜ਼ਿਆਦਾ ਨਹੀਂ ਜਾਣਦਾਗਾ, ਉਹਨੂੰ ਉਸ ਟਾਈਮ ਪੀਯੂਸੀਐਲ ਨੇ ਇੱਕ ਰਿਪੋਰਟ ਕੱਢੀ ਸੀ, ਉਹ ਜ਼ਰੂਰ ਪੜ੍ਹ ਲੈਣੀ ਚਾਹੀਦੀ। ਉਸ ਤੋਂ ਬਾਅਦ ਉਸ ਤੋਂ ਇਲਾਵਾ ਆਪਣੇ ਕੋਲ ਜਿਹੜੇ ਕਮਿਸ਼ਨ ਰਹੇ ਨੇ ਟਾਈਮ ਤੇ ਬਣੇ, ਉਹ ਵੀ ਉਹਨਾਂ ਦੀ ਰਿਪੋਰਟਾਂ ਪੜ੍ਹ ਲੈਣੀਆਂ ਚਾਹੀਦੀਆਂ। ਤੇ ਮੋਟਾ ਆਪਾਂ ਨੂੰ ਕਲੀਅਰ ਹੋ ਜਾਊਗਾ ਕਿ ਕੀ ਕੁਝ ਉਸ ਟਾਈਮ ਹੋਇਆ ਸੀਗਾ। ਦੇਖੋ, ਸੱਜਣ ਕੁਮਾਰ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸੱਜਣ ਕੁਮਾਰ ਨੂੰ 2013 ਤੱਕ ਤਾਂ ਬਚਾ ਕੇ ਹੀ ਰੱਖਿਆ ਗਿਆ। ਤੇ 2010 ਚ ਪਹਿਲੀ ਵਾਰ ਉਹਨਾਂ ਦੇ ਖਿਲਾਫ ਕਾਰਵਾਈ ਹੋਣ ਦੀ ਗੱਲ ਆਈ। ਫਿਰ 2013 ਚ ਉਹਨਾਂ ਨੂੰ ਇੱਕ ਕੋਰਟ ਵੱਲੋਂ ਕੁਇਟ ਕਰ ਦਿੱਤਾ, ਉਹ ਛੱਡ ਦਿੱਤਾ ਗਿਆ ਸੀਗਾ। ਫਿਰ ਦੁਬਾਰਾ ਹਾਈ ਕੋਰਟ ਗਈ ਸੀ, ਜਿਹੜੀ ਸੀਬੀਆਈ ਸੀਗੀ। 2018 ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ। ਇੱਕ ਕੇਸ ਚ ਜੀ 3 ਕੇਸ ਵੱਡੇ ਮੋਟੇ ਤੌਰ ਤੇ 3 ਕੇਸਾਂ ਚ ਉਹਨਾਂ ਨੂੰ ਧਰਿਆ ਗਿਆ ਸੀਗਾ। ਇੱਕ ਕੇਸ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ। ਇੱਕ ਕੇਸ ਚ ਉਹਨੂੰ ਉਮਰ ਕੈਦ ਦੀ ਸਜ਼ਾ ਹੋਊਗੀ। ਤੇ ਤੀਜਾ ਕੇਸ ਇਹ ਸੀ। ਇਹ ਕੇਸ ਮੈਂ ਪਿਛਲੇ ਵਾਰ ਵੀ ਦੱਸਿਆ ਸੀਗਾ, ਇਹ ਉੱਥੇ ਸਰਸਵਤੀ ਵਿਹਾਰ ਪੈਂਦਾ ਹੈਗਾ। ਉੱਥੇ 2 ਆਪਣੇ ਸਿੱਖ ਸੀਗੇ, ਉਹਨਾਂ ਦਾ ਕਤਲ ਇਹਨਾਂ ਨੇ ਕੀਤਾ ਸੀਗਾ। ਦੋਵੇਂ ਪਿਓ ਪੁੱਤ ਸੀਗੇ। ਤੇ ਸਰਸਵਤੀ ਵਿਹਾਰ ਚ ਜਿਹੜਾ ਇਹ ਸਾਰਾ ਮਾਮਲਾ ਸੀਗਾ। ਜੀ ਤੇ ਉਸੇ ਮਾਮਲੇ ਚ ਜਿਹੜੇ ਕੋਰਟ ਹੈਗੀ ਆ, ਕਾਵੇਰੀ ਬਵੇਜਾ ਹੋਣੀ ਨੇ, ਜਿਹੜੀ ਜੱਜ ਹੈਗੀ ਆ, ਉਹਨਾਂ ਦਾ ਨਾਮ ਕਾਵੇਰੀ ਬਵੇਜਾ ਹੈਗਾ। ਤੇ ਉਹਨਾਂ ਨੇ ਜੀ ਕਿਹਾ ਕਿ ਇਹ ਪੁਖਤਾ ਸਬੂਤ ਮੌਜੂਦ ਹਨ ਕਿ ਜਿਹੜਾ ਸੱਜਣ ਕੁਮਾਰ ਹੈਗਾ ਉਹਨੇ ਨਾ ਕੇਵਲ ਭੀੜ ਨੂੰ ਭੜਕਾਇਆ, ਬਲਕਿ ਉਸ ਜੀ ਭੀੜ ਦੀ ਅਗਵਾਈ ਵੀ ਕੀਤੀ। ਤੇ ਇਸ ਕਰਕੇ ਉਹਨਾਂ ਨੇ ਉਹਨੂੰ ਦੋਸ਼ੀ ਠਹਿਰਾਇਆ ਸੀਗਾ। ਸਜ਼ਾ ਦਾ ਐਲਾਨ ਹੋਣਾ ਸੀਗਾ, ਪਰ ਹੁਣ ਡੇਟ ਟਾਲ ਦਿੱਤੀ ਗਈ ਹੈਗੀ ਆ। ਤੇ ਅਗਲੀ ਜਿਹੜੀ ਸੁਣਵਾਈ ਜਿਹੜੀ ਡੇਟ ਹੈ ਉਹਦੀ ਸਜ਼ਾ ਦੀ ਅਨਾਉਂਸਮੈਂਟ ਦੀ, ਉਹ 21 ਫਰਵਰੀ ਹੋਣ ਜਾ ਰਹੀ ਹੈ। ਹੁਣ ਦੇਖਣਾ ਹੋਊਗਾ ਕਿ ਕੋਰਟ ਉਹਨੂੰ ਫਾਂਸੀ ਦੀ ਸਜ਼ਾ ਦੇ ਕੇ ਕੋਈ
ਨਜ਼ੀਰ ਪੇਸ਼ ਕਰੂਗਾ ਜਾਂ ਫਿਰ ਕੋਈ ਛੋਟੀ-ਮੋਟੀ ਸਜ਼ਾ ਲਾਊਗਾ, ਲੇਕਿਨ ਕ੍ਰਾਈਮ ਹੀਨੀਅਸ ਸੀਗਾ, ਇਹ ਆਪਾਂ ਨੂੰ ਮੰਨਣਾ ਪਊਗਾ। ਦੋਵੇਂ ਪਿਓ ਪੁੱਤਾਂ ਨੂੰ ਮਾਰਿਆ ਸੀਗਾ ਇਸ ਭੀੜ ਨੇ, ਜਿਹਦੀ ਅਗਵਾਈ ਇਹ ਸੱਜਣ ਕੁਮਾਰ ਕਰ ਰਿਹਾ ਸੀਗਾ। ਮਤਲਬ ਇਹਨੂੰ ਬੇਸਿਕਲੀ ਤਾਂ ਤੁਸੀਂ ਇੱਕ ਫੇਹਰਿਸਤ ਦੇਖੋਗੇ। ਮੈਂ ਅੱਜ ਇਸ ਖਬਰ ਬਾਰੇ ਪੜ੍ਹ ਰਿਹਾ ਸੀ, ਉਦੋਂ ਇੱਕ ਛੋਟੀ ਸੀ ਇੱਕ ਲਿਸਟ ਵੀ ਬਣਾਈ ਸੀਗੀ। ਉਹ ਵੀ ਮੈਂ ਦੱਸ ਦਿੰਦਾ ਕਿ ਬਹੁਤ ਲੋਕ ਨੇ ਜਿਨ੍ਹਾਂ ਨੂੰ ਰਿਹਾ ਕੀਤਾ ਗਿਆ, ਜੀ, ਜਿਹੜੇ ਕਿ ਨਾਨਾਵਟੀ ਕਮਿਸ਼ਨ 'ਚ ਵੀ ਮੰਨੇ ਗਏ ਕਿ ਉਹਨਾਂ ਦਾ ਇਨਵੋਲਵਮੈਂਟ ਸੀਗੀ। ਜੀ, ਇੱਕ ਹਾਂ, ਇੱਕ ਕਈ ਵਾਰ ਲੱਗਦਾ ਇਸ 'ਚ ਜੇ ਮੈਂ ਗੱਲ ਕਰਾਂ ਕਿ ਜਿਹੜਾ 2010 'ਚ ਟਰਾਇਲ ਕੋਰਟ 'ਚ ਵੀ ਨਾਂ ਜਿਹੜੇ ਆਏ ਸੀਗੇ, ਸੱਜਣ ਕੁਮਾਰ, ਬਲਵਾਨ ਖੋਖਰ, ਮਹਿੰਦਰ ਯਾਦਵ, ਕੈਪਟਨ ਭਾਗਮਲ, ਜੀ, ਗਿਰਧਾਰੀ ਲਾਲ, ਕਿਸ਼ਨ ਮਾਸਿੰਘ, ਸੰਤੋਸ਼ ਰਾਣੀ, ਇਹ ਸਾਰੇ ਸੀਗੇ। ਪਰ ਇਹਨਾਂ 'ਚ ਜੀ, ਆਪਾਂ ਨੂੰ ਪਤਾ ਕਿ ਬਹੁਤ ਸਾਰਿਆਂ ਨੂੰ ਬਰੀ ਵੀ ਕੀਤਾ ਗਿਆ ਹੈਗਾ। ਮੈਨੂੰ ਲੱਗਦਾ ਕਿ ਜਿਹੜਾ ਇੱਕ ਕੰਪਲੀਟ ਜਸਟਿਸ ਦਾ ਸੈਂਸ ਹੁੰਦਾ ਹੈਗਾ, ਇੱਕ ਰੀਕਨਸੀਲੀਏਸ਼ਨ ਵੀ ਇੱਕ ਅਗਲਾ ਪਾਰਟ ਹੈਗੀ ਆ। ਇੱਕ ਜਿਹੜਾ ਕਮਿਊਨਿਟੀ ਨੂੰ ਫੀਲ ਹੁੰਦਾ ਕਿ ਹਾਂ ਸਾਡੇ ਨਾਲ ਜਸਟਿਸ ਹੋਇਆ, ਉਸ ਕਿਸਮ ਦੀ ਫੀਲਿੰਗ ਅਜੇ ਨਹੀਂ ਹੈਗੀ ਆ। ਅਜੇ ਆਪਾਂ ਨੂੰ ਪਤਾ ਹੈ ਕਿ ਇਸ ਸਿਸਟਮ ਨੇ ਬਹੁਤ ਸਾਰੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਬਚਾਇਆ ਗਾ, ਤੇ ਸੱਜਣ ਕੁਮਾਰ ਨੂੰ ਜੋ ਸਜ਼ਾ ਮਿਲੂਗੀ 21 ਫਰਵਰੀ ਨੂੰ, ਉਹਦੇ ਤੇ ਵੀ ਆਪਣੀ ਸਾਰਿਆਂ ਦੀ ਨਜ਼ਰ ਹੈਗੀ ਆ। ਜੀ, ਮੈਂ ਕੋਸ਼ਿਸ਼ ਕਰਾਂਗਾ ਕਿ 22 ਫਰਵਰੀ ਤੁਸੀਂ ਮੈਨੂੰ ਯਾਦ ਵੀ ਕਰਾ ਦਿਓ ਗੁਰਪ੍ਰੀਤ, ਕਿ ਜਿਹੜਾ ਜੀ, PUCL ਦੀ ਰਿਪੋਰਟ ਸੀਗੀ ਉਸ ਟਾਈਮ ਦੀ, ਉਹਦਾ ਮੈਂ ਮਾੜਾ ਜਿਹਾ ਪੰਜਾਬੀ 'ਚ ਤਰਜੁਮਾ ਕਰਕੇ ਮੋਟੇ-ਮੋਟੇ ਪੁਆਇੰਟ ਕੱਢ ਕੇ, ਸਾਰੀ ਰਿਪੋਰਟ ਨਾ ਵੀ ਮੈਂ ਆਪ ਜੀ ਅੱਗੇ ਪੇਸ਼ ਕਰਾਂ, ਪਰ ਮੋਟੇ-ਮੋਟੇ ਪੁਆਇੰਟ ਜ਼ਰੂਰ ਮੈਂ ਦੱਸ ਦੇਵਾਂ, ਤਾਂ ਕਿ ਇੱਕ ਮੋਟਾ-ਮੋਟਾ ਆਈਡੀਆ ਹੋ ਜਾਵੇ। ਲੋਕ ਜਿਹੜੇ ਜਿਨ੍ਹਾਂ ਬੰਦਿਆਂ ਨੇ ਉਸ ਟਾਈਮ ਦੀਆਂ ਰਿਪੋਰਟਾਂ ਨਹੀਂ ਪੜ੍ਹੀਆਂ, ਉਹਨਾਂ ਨੂੰ ਜੀ, ਜੀ। ਮੋਟਾ-ਮੋਟਾ ਆਈਡੀਆ ਹੋ ਜਾਊਗਾ ਕਿ ਕੀ 1984 ਦਿੱਲੀ 'ਚ ਵਾਪਰਿਆ ਸੀਗਾ। ਜੀ, ਕੋਈ ਨਾ ਆਪਾਂ ਇਹਦੇ ਤੇ ਖਾਸ ਤੌਰ ਤੇ ਵੀ ਜੇ ਸਮਾਂ ਕੱਢ ਕੇ ਪ੍ਰੋਗਰਾਮ ਰੱਖ ਸਕਦੇ ਹਾਂ, ਖੁੱਲੀ ਚਰਚਾ ਹੋ ਸਕਦੀ ਹੈ। ਕੋਈ ਹੋਰ ਇੱਕ ਦੋ ਜੇਕਰ ਸੀਨੀਅਰ ਵਿਦਵਾਨ ਵਿੱਚ ਲੈਣੇ ਨੇ, ਆਪਾਂ ਉਹ ਵੀ ਸ਼ਾਮਲ ਕਰ ਸਕਦੇ ਹਾਂ। ਜੇ ਹਾਂ। ਤੁਸੀਂ ਚਾਹੋ ਤਾਂ ਆਪਾਂ ਏਦਾਂ ਜ਼ਰੂਰ ਕਰਾਂਗੇ। ਬਿਲਕੁਲ, ਮੈਂ ਤਾਂ ਕਈ ਪੱਤਰਕਾਰਾਂ ਨੂੰ ਵੀ ਜਾਣਦਾ ਗਾ, ਜਿਹੜੇ ਅੱਜ-ਕੱਲ੍ਹ ਤਾਂ ਓਦਾਂ ਪੰਜਾਬ 'ਚ ਆ ਗਏ। ਉਸ ਟਾਈਮ ਦਿੱਲੀ 'ਚ ਹੀ ਹੁੰਦੇ ਸੀਗੇ। ਆਪਣੇ ਸੀਨੀਅਰ ਪੱਤਰਕਾਰ ਨੇ ਜਸਪਾਲ ਸਿੰਘ ਸਿੱਧੂ ਹੋਣੀ, ਉਸ ਟਾਈਮ ਸ਼ਾਇਦ ਜੀ, UNI ਜੀ, 'ਚ ਹੁੰਦੇ ਸੀਗੇ। ਉਹ ਜੀ, ਦਿੱਲੀ ਜੀ, ਹੀ ਜੀ, ਸੀਗੇ ਉਸ ਟਾਈਮ। ਇੱਕ-ਦੋ ਹੋਰਾਂ ਨੂੰ ਮੈਂ ਜਾਣਦਾ ਗਾ, ਜਿਹੜੇ ਉਸ ਟਾਈਮ ਉੱਥੇ ਹੀ ਸੀਗੇ। PUCL ਦੇ ਮੈਂਬਰਾਂ ਨੂੰ ਜਾਣਦਾ ਗਾ, ਜਿਨ੍ਹਾਂ ਨੇ ਉਸ ਟਾਈਮ ਕੰਮ ਕੀਤਾ ਸੀਗਾ। ਉਹ ਖਾਸੇ ਬਜ਼ੁਰਗ ਹੋ ਰੱਖੇ ਨੇ, ਪਰ ਉਹਨਾਂ ਨੂੰ ਵੀ ਆਪਾਂ ਜੋੜ ਸਕਦੇ ਹਾਂ। ਉਹ ਵੀ ਦੱਸ ਦੇਣਗੇ ਕਿ ਉਸ ਟਾਈਮ ਕੀ ਮਾਹੌਲ ਸੀਗਾ, ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਵੱਡਾ ਪੈਨਲ ਇੱਕ ਮੈਚੁਰ ਗੱਲਬਾਤ ਹੋ ਪਾਵੇ, ਤੇ ਉੱਥੇ ਉਸ ਟਾਈਮ ਜਿਹੜੇ ਬੰਦੇ ਪੱਤਰਕਾਰਤਾ ਕਰ ਰਹੇ ਸੀ, ਜਾਂ ਸਮਾਜਿਕ ਕਾਰਿਆਕਰਤਾ ਜਿਹੜੇ ਉੱਥੇ ਰਾਹਤ ਪਹੁੰਚਾ ਰਹੇ ਸੀ, ਜਾਂ ਜਿਹੜੇ ਹਿਊਮਨ ਰਾਈਟ ਵਾਲੇ ਕੰਮ ਕਰ ਰਹੇ ਸੀਗੇ, ਉਹਨਾਂ ਬੰਦਿਆਂ ਨੂੰ ਜੋੜ ਕੇ ਆਪਾਂ ਇੱਕ ਡਿਸਕਸ਼ਨ ਕਰ ਸਕਦੇ ਜੀ, ਹੈਗੇ ਜੀ, ਆ। 21 ਫਰਵਰੀ ਤੋਂ ਬਾਅਦ ਆਪਾਂ ਰੱਖ ਲੈਂਦੇ ਆ, ਜਦੋਂ ਇਹ ਸਜ਼ਾ ਦੀ ਅਨਾਉਂਸਮੈਂਟ ਹੋਊਗੀ, ਕੀ ਸਜ਼ਾ ਇਸ ਸੱਜਣ ਕੁਮਾਰ ਨੂੰ ਲਾਈ ਜਾਂਦੀ ਹੈ, ਉਸ ਤੋਂ ਬਾਅਦ ਆਪਾਂ ਕਰ ਲਾਂਗੇ ਗੱਲ। ਜੀ, ਜ਼ਰੂਰ ਕਰਾਂਗੇ। ਇਸ ਤੇ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਇੱਕ ਤਰ੍ਹਾਂ ਦਾ ਡਾਕੂਮੈਂਟੇਸ਼ਨ ਹੋ ਜੂਗੀ ਉਹ ਚੀਜ਼ਾਂ ਦੀ, ਤੇ ਸਾਡੇ ਦਰਸ਼ਕ ਜਦੋਂ ਵੀ ਚਾਹਣ ਉਸ ਨੂੰ ਦੇਖ ਜਾਂ ਸੁਣ ਜ਼ਰੂਰ ਸਕਣਗੇ। ਸੋ ਆਪਾਂ ਚੱਲਦੇ ਹਾਂ ਅੱਗੇ, ਗੱਲ SGPC ਦੀ ਕਰ ਲੈਂਦੇ ਹਾਂ। ਕੱਲ ਧਾਮੀ ਸਾਹਿਬ ਨੇ ਤਾਂ ਦੇਤਾ ਜੀ ਅਸਤੀਫਾ, ਪਰ ਉਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਹੁਣ ਇਲਜ਼ਾਮ ਲਾਇਆ ਕਿ ਜਿਹੜੇ ਵਾਈਸ ਪ੍ਰੈਜ਼ੀਡੈਂਟ ਕਹਿ ਲਈਏ, ਉਹ ਰਘੂਜੀਤ ਸਿੰਘ ਵਿਰਕ ਹੋਣੀ, ਉਹਨਾਂ ਦੇ ਉੱਪਰ ਇਲਜ਼ਾਮ ਲਾਏ ਜਾ ਰਹੇ ਨੇ ਦਬਾਅ ਪਾਉਣ ਦੇ। ਕਿਹੋ ਜਿਹੀਆਂ ਗੱਲਾਂ ਹੋ ਰਹੀਆਂ ਨੇ, ਇਸ ਤੇ ਜਰਾ ਚਾਨਣਾ ਪਾਇਓ। ਹਾਂ, ਅੱਜ ਜਿਹੜੇ ਸਾਬਕਾ ਜਥੇਦਾਰ ਸਾਹਿਬ ਨੇ, ਓਦਾਂ ਦਾ ਆਪਣੀ ਸਿੱਖ ਕੌਮ 'ਚ ਜਿਹੜਾ ਇੱਕ ਵਾਰ ਜਥੇਦਾਰ ਬਣ ਜਾਂਦਾ, ਉਹਨੂੰ ਆਪਾਂ ਉਹਨਾਂ ਨੂੰ ਅੱਗੇ ਤੋਂ ਜਥੇਦਾਰ ਹੀ ਕਿਹਾ ਜਥੇਦਾਰ ਜਾਂਦਾ ਸਾਹਿਬ ਹੈ। ਹੀ ਕਹਿੰਦੇ ਆ, ਕਦੇ ਵੀ ਜੀ, ਸਾਬਕਾ ਨਹੀਂ ਹੁੰਦਾ। ਪਰ ਜੀ, ਕਿਉਂਕਿ SGPC ਨੇ ਉਹਨਾਂ ਨੂੰ ਕੱਢਿਆ ਹੋਇਆ, ਤੇ ਪੱਤਰਕਾਰਤਾ ਦੀ ਇੱਕ ਫਾਰਮਲ ਲੈਂਗੁਏਜ ਹੈ, ਇਸ ਕਰਕੇ ਮੈਂ ਉਹਨਾਂ ਨੂੰ ਸਾਬਕਾ ਜਥੇਦਾਰ ਕਹਿ ਰਿਹਾ। ਜੀ, ਸਾਬਕਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀਗੀ ਚੀਫ ਖਾਲਸਾ ਦੀਵਾਨ 'ਚ। ਉੱਥੇ ਉਹਨਾਂ ਨੇ ਇਹ ਗੱਲਾਂ ਕਹੀਆਂ ਨੇ। ਉਹਨਾਂ ਨੇ ਕਿਹਾ ਕਿ ਜਿਹੜਾ SGPC ਦੇ ਪ੍ਰਧਾਨ ਸੀਗੇ, ਉਹਨਾਂ ਨੇ ਜਿਹੜਾ ਇਸਤੀਫਾ ਦਿੱਤਾ ਹੈਗਾ, ਉਹ ਕਿਤੇ ਨਾ ਕਿਤੇ ਦਬਾਅ ਹੇਠ ਦਿੱਤਾ ਹੈਗਾ। ਉਹਨਾਂ ਨੇ ਜੀ, ਇਸ਼ਾਰਾ ਕੀਤਾ। ਉਹਨਾਂ ਨੇ ਜਿਹੜਾ ਰਘੂਜੀਤ ਸਿੰਘ ਵਿਰਕ ਹੈ, ਉਹਦੇ ਤੇ ਗੰਭੀਰ ਆਰੋਪ ਲਾਏ। ਉਹਨਾਂ ਨੇ ਇੱਥੋਂ ਤੱਕ ਆਰੋਪ ਲਾਏ ਕਿ ਜਿਹੜਾ ਰਘੂਜੀਤ ਸਿੰਘ ਵਿਰਕ ਹੈ, ਉਹਨੇ ਸਾਰਾਗੜ੍ਹੀ ਸਰਾਏ ਔਰ ਲੰਗਰ ਹਾਲ 'ਚ ਕਰੋੜੋਂ ਰੁਪਈਏ ਦਾ ਘੁਟਾਲਾ ਕੀਤਾ ਹੈਗਾ। ਈਵਨ ਜੀ, ਜਿਹੜੀ ਹਰਿਆਣੇ ਦੀ ਕਮੇਟੀ ਅੱਡ ਹੋਈ ਹੈ, ਉਹਦੇ ਪਿੱਛੇ ਵੀ ਰਘੂਜੀਤ ਸਿੰਘ ਵਿਰਕ ਤੇ ਹੀ ਉਹਨਾਂ ਨੇ ਉਂਗਲ ਚੁੱਕੀ, ਉਹਦੇ ਉੱਤੇ ਉਹਨਾਂ ਨੇ ਆਰੋਪ ਲਾਏ। ਤੇ ਵਿਅੰਗਾਤਮਕ ਜਿਹੜੀ ਉਹਨਾਂ ਦੀ ਵਿਅੰਗਾਤਮਕ ਸ਼ੈਲੀ ਆ, ਉਹਦੇ 'ਚ ਇਹ ਵੀ ਕਿਹਾ ਕਿ ਜਿਹੜੇ ਹਰਿਆਣੇ ਵਾਲੀ ਕਮੇਟੀ ਉਹਨੂੰ ਤਾਂ ਕੁਰੂਕਸ਼ੇਤਰ ਦੇ ਵਿੱਚ ਇਹਦਾ ਬੁੱਤ ਬਣਾ ਦੇਣਾ ਚਾਹੀਦਾ ਰਘੂਜੀਤ ਸਿੰਘ ਵਿਰਕ ਦਾ, ਕਿਉਂਕਿ ਉਹਨੇ ਹੀ ਸਾਰਾ ਹੀ ਜਿਹੜਾ ਇੱਕ ਹਿਸਾਬ ਨਾਲ ਢਾਂਚਾ ਗਾ ਜੀ, ਹਰਿਆਣੇ ਵਾਲੀ ਕਮੇਟੀ ਦਾ, ਇਸੇ ਨੇ ਤਿਆਰ ਕੀਤਾ। ਤੇ ਜੀ, ਇਹ ਤਿੰਨ ਚਾਰ ਚੀਜ਼ਾਂ ਸੀਗੀਆਂ। ਤੇ
ਜਿਹੜੇ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਸੀਗੇ, ਅੱਜ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਹਿਸਾਬ ਨਾਲ ਜਥੇਦਾਰਾਂ ਨੂੰ ਲਾਇਆ ਗਿਆ, ਉਹਨਾਂ ਜੀ ਜਾਂ ਫਿਰ ਉਹਨਾਂ ਨੂੰ ਹਟਾਉਣ ਦੇ ਜਾਂ ਲਗਾਉਣ ਦੇ ਉਹਨਾਂ ਦੇ ਜਿਹੜੇ ਨਿਯਮ ਨੇ, ਉਹਨਾਂ ਨੂੰ ਉਹਦੇ ਤੇ ਬਿਠਾਉਣ ਦੇ ਜਾਂ ਫਿਰ ਹਟਾਉਣ ਦੇ ਜਿਹੜੇ ਨਿਯਮ ਨੇ, ਉਹ ਵੀ ਤੈਅ ਹੋਣੇ ਚਾਹੀਦੇ। ਇਸ ਤੇ ਪਹਿਲਾਂ ਜਿਹੜੇ ਸਾਬਕਾ ਜਥੇਦਾਰ ਵੇਦਾਂਤੀ ਜੀ ਹੁੰਦੇ ਸੀਗੇ, ਉਹਨਾਂ ਨੇ ਕੁਛ ਇਹਦੇ ਬਾਰੇ ਕਮੈਂਟ ਕੀਤਾ ਸੀਗਾ ਆਪਣੇ ਕਾਰਜਕਾਲ 'ਚ, ਐਸਜੀਪੀਸੀ 'ਚ ਉਹਨਾਂ ਨੇ ਸੁਝਾਅ ਵੀ ਦਿੱਤਾ ਸੀਗਾ, ਪਰ ਉਸ ਤੇ ਕਦੇ ਵੀ ਅਮਲ ਨਹੀਂ ਹੋਇਆ। ਆਪਾਂ ਨੂੰ ਪਤਾ ਹੈ ਕਿ ਜਿਹੜਾ ਇਹ ਪੂਰਾ ਪ੍ਰੋਸੈਸ ਹੈਗਾ, ਉਹਦੇ 'ਚ ਲਗਾਤਾਰ ਲੋਕ ਸਵਾਲ ਕਰਦੇ ਨੇ, ਤੇ ਉਹਨਾਂ ਜਿਹੜਾ ਜਥੇਦਾਰ ਵੇਦਾਂਤੀ ਜੀ ਨੇ ਜਿਹੜੀ ਗੱਲ ਕਹੀ ਸੀ, ਉਹ ਵੀ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੀ ਰਿਪੀਟ ਕੀਤੀ ਸੀਗੀ। ਜੀ, ਸੋ ਆਪਾਂ ਚੱਲਦੇ ਹਾਂ ਹੁਣ ਅਗਲੀ ਖਬਰ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਐਸਜੀਪੀਸੀ ਦੇ ਨਾਲ ਹੀ ਜੁੜੀ ਹੋਈ ਹੈ। ਐਸਜੀਪੀਸੀ ਨਾਲ ਕਿਉਂ ਜੁੜੀ ਹੋਈ ਹੈ? ਕਿਉਂਕਿ ਹੁਣ ਸਾਬਕਾ ਹੋ ਚੁੱਕੇ ਨੇ ਜਿਹੜੇ ਪ੍ਰਧਾਨ ਸਾਹਿਬ ਸੀ ਧਾਮੀ ਸਾਹਿਬ, ਉਹ ਕਹਿੰਦੇ ਮੀਟਿੰਗ 'ਚ ਪਹੁੰਚੇ ਨਹੀਂ ਜਿਹੜੀ ਪਟਿਆਲੇ 'ਚ ਹੋਈ ਸੀ, ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਸੇ ਤਰ੍ਹਾਂ ਦਾ ਸਹਿਯੋਗ ਇਸ ਜਿਹੜਾ ਕਮੇਟੀ ਬਣੀ ਸੀ ਉਸ ਨੂੰ ਨਹੀਂ ਦਿੱਤਾ ਗਿਆ। ਹੁਣ ਇਹ ਕਮੇਟੀ ਨੇ ਕੀ ਫੈਸਲਾ ਲਿਆ ਹੈ ਜੀ, ਅੱਗੇ ਕੀ ਕੀਤਾ ਜਾਊਗਾ? ਦੇਖੋ, ਇਹ 7 ਮੈਂਬਰੀ ਕਮੇਟੀ ਬਣਾਈ ਗਈ ਸੀਗੀ। ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਾਂ 2 ਦਸੰਬਰ ਨੂੰ ਸਾਰੇ ਜਿਹੜੀ ਸਿੱਖ ਕੌਮ ਹੈਗੀ ਆ, ਉਹ ਦੇਖ ਰਹੀ ਸੀ ਕਿ ਕੀ ਫੈਸਲਾ ਹੋਇਆ। ਉਸ ਤੋਂ ਬਾਅਦ ਕਮੇਟੀ ਬਣਾਈ ਗਈ, ਜਿਹੜੀ ਕਿ 1 ਸਾਲ ਤੱਕ ਜਿਹੜੀ ਮੈਂਬਰਸ਼ਿਪ ਸੀਗੀ ਅਕਾਲੀ ਦਲ ਦੀ, ਉਹਦੀ ਡਿਊਟੀ ਲਾਈ ਗਈ ਸੀਗੀ। ਹੋਰ ਵੀ ਜਿਹੜੇ ਢਾਂਚਾਗਤ ਬਦਲਾਅ ਨੇ, ਉਹਨਾਂ ਬਾਰੇ ਵੀ ਕਈ ਸਾਰੇ ਕਮੈਂਟ ਸੀਗੇ, ਉਹਨਾਂ ਨੂੰ ਦੇਖਣ ਦੀ ਗੱਲ ਸੀਗੀ। ਇਸ ਕਮੇਟੀ 'ਚ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸੀਗੇ, ਤੇ ਇਕਬਾਲ ਸਿੰਘ ਝੁੰਦਾ ਸੀਗੇ, ਮਨਪ੍ਰੀਤ ਇਆਲੀ ਸੀਗੇ, ਗੁਰਪ੍ਰਤਾਪ ਸਿੰਘ ਵਡਾਲਾ ਸੀਗੇ, ਸੰਤਾ ਸਿੰਘ ਵੇਦਪੁਰੀ, ਸਤਵੰਤ ਕੌਰ ਜੀ ਹੋਣੀ ਸੀਗੇ, ਤੇ ਇਹ ਸੀਗੇ ਸਾਰੇ। ਤੇ ਜਿਹੜੇ ਅੱਜ ਕਿਰਪਾਲ ਸਿੰਘ ਜਿਹੜੇ ਬਡੂੰਗਰ ਸਾਹਿਬ ਹੈਗੇ ਆ, ਉਹਨਾਂ ਨੇ ਵੀ ਉਹਨਾਂ ਨੇ ਵੀ ਆਪਣਾ ਇਸਤੀਫਾ ਅੱਜ ਨਾਲ ਲੈ ਕੇ ਆਏ ਸੀ। ਪਟਿਆਲੇ 'ਚ ਮੀਟਿੰਗ ਹੋਈ ਸੀ, ਉੱਥੇ ਉਹਨਾਂ ਨੇ ਰੋਸ ਜ਼ਾਹਰ ਕੀਤਾ ਹਰਜਿੰਦਰ ਸਿੰਘ ਧਾਮੀ ਜੀ ਦੇ ਇਸਤੀਫੇ ਤੋਂ ਬਾਅਦ। ਤੇ ਜਿਹੜੀ ਕਮੇਟੀ ਸੀਗੀ, ਉਹਨੇ ਗੰਭੀਰ ਆਰੋਪ ਲਾਇਆ ਗਾ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਹੁਣ ਮੇਨ ਪੋਲੀਟੀਕਲ ਧਿਰ ਹੈਗੀ ਆ, ਉਹਨੇ ਸਾਡਾ ਸਾਥ ਨਹੀਂ ਦਿੱਤਾ। ਸਾਨੂੰ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਕੁਝ ਕਿਹਾ ਗਿਆ ਸੀਗਾ, ਉਹ ਅਸੀਂ ਜਦੋਂ ਲਾਗੂ ਕਰਵਾਉਣਾ ਚਾਹ ਰਹੇ ਸੀ, ਸਾਡਾ ਸਾਥ ਨਹੀਂ ਦਿੱਤਾ। ਇਸ ਤੋਂ ਇਲਾਵਾ ਕਮੇਟੀ ਨੇ ਵੀ ਕਿਹਾ ਕਿ ਅਸੀਂ ਇੱਕ ਗਿਆਪਨ ਬਣਾਇਆ ਗਾ, ਜਿਹੜਾ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਨੂੰ ਦੇਵਾਂਗੇ, ਤੇ ਇਹ ਅੱਜ ਚੀਜ਼ਾਂ ਹੋਈਆਂ ਨੇ। ਬਾਕੀ ਉਹਨਾਂ ਨੇ ਇਹ ਵੀ ਕਿਹਾ ਕਿ ਬੈਠਕ ਅੱਗੇ ਆਉਣ ਵਾਲੇ ਟਾਈਮ 'ਚ ਜ਼ਰੂਰ ਹੋਊਗੀ। ਹਾਲਾਂਕਿ 2 ਵਾਰ ਬੈਠਕ ਹੋ ਚੁੱਕੀ ਹੈਗੀ ਆ, ਪਰ ਕੋਈ ਉਹਦੇ 'ਚ ਕੋਈ ਸਿੱਟਾ ਜਾਂ ਕੋਈ ਠੋਸ ਕੋਈ ਮਤਲਬ ਸਾਰੀਆਂ ਚੀਜ਼ਾਂ ਏਦਾਂ ਦੀਆਂ ਹੀ ਰਹਿੰਦੀਆਂ ਨੇ। ਉਹ ਇੱਕ ਕਮੈਂਟ ਕਰ ਦਿੰਦੇ ਨੇ ਕਿ ਅਸੀਂ ਰਿਪੋਰਟ ਬਣਾ ਲਈ ਹੈਗੀ ਆ, ਅਸੀਂ ਗਿਆਪਨ ਦੇਵਾਂਗੇ, ਅਸੀਂ ਆਹ ਕਰਾਂਗੇ, ਪਰ ਇੱਕ ਜਿਹੜੀ ਨਾਰਾਜ਼ਗੀ ਹੈਗੀ ਆ, ਬੇਚੈਨੀ ਹੈਗੀ ਆ, ਉਹ ਸਾਫ਼ ਦਿਖਦੀ ਗੀ। ਤੇ ਅੱਜ ਤਾਂ ਕਮੈਂਟ ਹੀ ਕਰ ਦਿੱਤਾ ਗਿਆ ਕਿ ਜਿਹੜਾ ਅਕਾਲੀ ਦਲ ਹੈਗਾ, ਉਹ ਉਹਨਾਂ ਦਾ ਸਾਥ ਨਹੀਂ ਦੇ ਰਿਹਾ। ਜਿਹੜੇ ਫੈਸਲੇ ਲਾਗੂ ਕਰਾਉਣ ਦੀ ਗੱਲ ਸੀਗੀ, ਉਹਦੇ 'ਚ ਜਿਹੜਾ ਅਕਾਲੀ ਦਲ ਹੈਗਾ, ਉਹ ਸਾਥ ਨਹੀਂ ਦੇ ਰਿਹਾ। ਜੀ, ਇੱਕ ਕਰਕੇ ਅਕਾਲੀ ਦਲ ਹਰੇਕ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਫੈਸਲੇ ਨੇ ਉਹਨਾਂ ਤੋਂ ਭਗੌੜਾ ਹੁੰਦਾ ਜਾ ਰਿਹਾ ਹੈ। ਉਹ ਸ਼ਰਤਾਂ, ਉਹ ਗੱਲਾਂ ਜਿਹੜੀਆਂ ਕਿ ਉਹਨਾਂ ਨੂੰ ਪੁੱਗਦੀਆਂ ਸੀ, ਉਹ ਸਭ ਤੋਂ ਤੇਜ਼ੀ ਦੇ ਨਾਲ ਪੂਰੀਆਂ ਕਰ ਲਈਆਂ ਗਈਆਂ। ਪਰ ਉਸ ਤੋਂ ਬਾਅਦ ਹੁਣ ਜਿਸ ਕਦਰ ਕਿਨਾਰਾ ਕੀਤਾ ਹੋਇਆ ਹੈ ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਦੀਆਂ ਉਹਨਾਂ ਗੱਲਾਂ ਨੂੰ ਮੰਨਣ ਤੋਂ, ਇਹ ਜਾਪਦਾ ਹੈ ਕਿ ਇਹਨਾਂ ਨੇ 2 ਦਸੰਬਰ ਤੋਂ ਬਾਅਦ ਦੁਬਾਰਾ ਤੋਂ ਰੀਯੂਨੀਅਨ ਹੋ ਕੇ ਅੱਗੇ ਕੀ ਵਧਣਾ ਸੀ, ਇਹ ਹੋਰ ਨਿਗਾਰ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ। ਪਰ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅਗਲੀ ਖਬਰ ਤੇ। ਖਡੂਰ ਸਾਹਿਬ ਤੋਂ ਐਮਪੀ ਬਣੇ ਅੰਮ੍ਰਿਤਪਾਲ ਸਿੰਘ ਹੋਣੀ ਜੇਲ੍ਹ ਦੇ ਵਿੱਚ ਨੇ। ਉਹਨਾਂ ਦੀ ਯਾਚੀਕਾ ਆਈ ਹੈ ਕੋਰਟ ਦੇ ਵਿੱਚ, ਉਹਨਾਂ ਨੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਮੈਂਬਰਸ਼ਿਪ ਨੂੰ ਹੁਣ ਖਤਰਾ ਹੈ, ਕਿਉਂਕਿ ਤਕਰੀਬਨ ਲਾਅ ਦੇ ਹਿਸਾਬ ਦੇ ਨਾਲ ਜਿੰਨੀਆਂ ਐਬਸੈਂਸ ਉਹ ਰਹਿ ਸਕਦੇ ਸੀ, ਉਨੀਆਂ ਪੂਰੀਆਂ ਹੋ ਚੁੱਕੀਆਂ ਨੇ, ਤੇ ਹੁਣ ਉਹਨਾਂ ਦੀ ਮੈਂਬਰਸ਼ਿਪ ਵੀ ਜਾ ਸਕਦੀ ਹੈ। ਬਾਕੀ ਕੀ ਕਹਿ ਰਹੇ ਨੇ ਤੇ ਅੱਗੇ ਕੋਰਟ ਹੁਣ ਕਿਵੇਂ ਦੀ ਕਾਰਵਾਈ ਕਰ ਸਕਦਾ ਹੈ? ਦੇਖੋ, ਇਹ ਯਾਚਕਾ ਉਹਨਾਂ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਦਾਖਲ ਕੀਤੀ ਗਈ, ਤੇ ਇਹਦੇ 'ਚ ਹਜੇ ਕੋਰਟ ਨੇ ਕੋਈ ਸੁਣਵਾਈ ਤਾਂ ਨਹੀਂ ਕੀਤੀ ਗੀ। ਇਹਦੇ 'ਚ ਸਿਰਫ ਯਾਚਕਾ ਫਾਈਲ ਹੋਈ ਹੈ, ਤੇ ਜਿਹੜੀ ਮੇਨ ਗੱਲ ਇਹਦੇ 'ਚ ਹੈਗੀ ਆ, ਉਹ ਇਹੀ ਗੱਲ ਹੈਗੀ ਆ ਕਿ 60 ਦਿਨਾਂ ਜੇ ਸੈਸ਼ਨ ਚੱਲ ਰਿਹਾ ਹੁੰਦਾ, ਜੇ ਉਹਦੇ ਟੋਟਲ ਡੇ ਕਾਊਂਟ ਕੀਤੇ ਜਾਂਦੇ ਨੇ, ਅੱਜ ਹਜੇ ਤੱਕ ਜਿਹੜਾ 60 ਦਿਨਾਂ ਦਾ ਜੇ ਕੋਈ 60 ਦਿਨਾਂ ਦੀ ਗੈਰ ਹਾਜ਼ਰੀ ਕਿਸੇ ਦੀ ਹੁੰਦੀ ਹੈ, ਤੇ ਉਹਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਂਦੀ ਹੈ। ਤੇ ਹਜੇ ਤੱਕ ਜਦੋਂ ਤੋਂ ਐਮਪੀ ਬਣੇ ਨੇ 46 ਡੇਜ਼ ਦੀ ਉਹਨਾਂ ਦੀ ਐਬਸੈਂਸ ਹੋ ਚੁੱਕੀ ਹੈਗੀ ਆ, ਤੇ ਇਸ ਕਰਕੇ ਹੀ ਉਹਨਾਂ ਨੇ ਯਾਚਕਾ ਫਾਈਲ ਕੀਤੀ ਸੀਗੀ ਕਿ ਕਿਤੇ ਉਹਨਾਂ ਦੀ ਮੈਂਬਰਸ਼ਿਪ ਰੱਦ ਨਾ ਹੋ ਜਾਵੇ। ਉਹਨਾਂ ਦਾ ਜਿਹੜਾ
ਇਹ ਤਰਕ ਹੈਗਾ, ਇਹ ਵਾਜਬ ਹੈਗਾ। ਉਹਨਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਵੀ ਆਪਣਾ ਜਿਹੜਾ ਰਿਕੁਐਸਟ ਹੈ, ਉਹ ਆਪਣੀ ਰਿਕੁਐਸਟ ਉਹ ਭੇਜੀ ਹੈਗੀ ਆ। ਪਹਿਲਾਂ ਉਹਨਾਂ ਨੇ ਲੋਅਰ ਕੋਰਟ 'ਚ, ਜਿਹੜਾ ਅੰਮ੍ਰਿਤਸਰ ਵਾਲਾ ਕੋਰਟ ਹੈਗਾ, ਉੱਥੇ ਉਹਨਾਂ ਨੇ ਇਹ ਯਾਚਕਾ ਦਿੱਤੀ ਸੀ, ਪਰ ਉੱਥੇ ਖਾਰਜ ਕਰ ਦਿੱਤੀ ਗਈ। ਉੱਥੇ ਉਹਨਾਂ ਦੀ ਗੱਲ ਨਹੀਂ ਮੰਨੀ। ਜ਼ਿਲ੍ਹਾ ਮੈਜਿਸਟ੍ਰੇਟ ਨੂੰ ਉਹਨਾਂ ਨੇ ਆਪਣੀ ਜਿਹੜੀ ਰਿਪਰੈਜ਼ੈਂਟੇਸ਼ਨ ਸੀ ਉਹ ਦਿੱਤੀ ਸੀਗੀ, ਪਰ ਉਸ ਰਿਪਰੈਜ਼ੈਂਟੇਸ਼ਨ ਨੂੰ ਖਾਰਜ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਉਹ 24 ਜੂਨ, 2 ਜੁਲਾਈ, 25 ਨਵੰਬਰ, 19 ਮਤਲਬ 12 ਦਸੰਬਰ, ਇਹ ਏਦਾਂ ਦੇ ਦਿਨ ਨੇ ਜਿਸ ਟਾਈਮ ਜਿਹੜਾ ਸੈਸ਼ਨ ਚੱਲਿਆ, ਉਸ ਟਾਈਮ ਉਹ ਗੈਰ ਹਾਜ਼ਰ ਸੀਗੇ। ਮਤਲਬ ਇੱਕ ਜੇ ਆਪਾਂ ਗੱਲ ਕਰੀਏ, ਜਿਹੜਾ ਪਹਿਲਾ ਸੈਸ਼ਨ ਤੁਸੀਂ ਯਾਦ ਕਰੋ, ਜਦੋਂ ਜਿਹਨੂੰ ਆਪਾਂ ਮੌਨਸੂਨ ਸੈਸ਼ਨ ਕਹਿੰਦੇ ਹੁੰਦੇ ਆ, ਉਸ ਟਾਈਮ ਜੀ, ਜੀ। 24 ਜੂਨ ਤੋਂ 2 ਜੁਲਾਈ ਤੱਕ ਚੱਲਿਆ, ਉਸ ਟਾਈਮ ਉਹ ਗੈਰ ਹਾਜ਼ਰ ਸੀਗੇ। 25 ਨਵੰਬਰ ਤੋਂ ਜਿਹੜਾ ਸੈਸ਼ਨ ਚੱਲਿਆ ਸੀ, ਜਿਹਦੇ 'ਚ ਉਹ 19 ਦਿਨ ਗੈਰ ਹਾਜ਼ਰ ਸੀਗੇ। 12 ਤੇ ਉਸ ਤੋਂ ਬਾਅਦ ਹੁਣ ਜਿਹੜਾ ਸੈਸ਼ਨ ਚੱਲ ਰਿਹਾ ਤੇ ਪਿਛਲੇ 17 ਦਿਨਾਂ ਤੋਂ ਜਿਹੜਾ ਬਜਟ ਸੈਸ਼ਨ ਹੈਗਾ, ਉਹਦੇ 'ਚ ਵੀ ਉਹ ਗੈਰ ਹਾਜ਼ਰ ਨੇ। ਇਸ ਕਰਕੇ ਇਹ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਹੈ, ਤੇ ਟੋਟਲ ਜਿਹੜੇ ਦਿਨ ਹੋ ਗਏ, ਇਹ 46 ਦਿਨ ਬਣਦੇ ਨੇ। 14 ਜੀ। ਦਿਨ ਬਚੇ ਹੋਏ ਨੇ ਉਹਨਾਂ ਕੋਲ। ਜੇ ਉਹ 14 ਦਿਨ ਵੀ ਗੈਰ ਹਾਜ਼ਰ ਰਹਿਣਗੇ, ਫਿਰ ਸ਼ਾਇਦ ਜਿਹੜੇ ਲੋਕ ਸਭਾ ਸਪੀਕਰ ਹੈਗੇ ਆ, ਉਹਨਾਂ ਦੀ ਮੈਂਬਰਸ਼ਿਪ ਰੱਦ ਕਰਨ ਵਾਸਤੇ ਕੋਈ ਕਾਰਵਾਈ ਕਰ ਸਕਦੇ ਨੇ। ਜੀ, ਸੋ ਵੇਖਦੇ ਹਾਂ ਬਣਦਾ ਕੀ ਹੈ। ਪਰ ਮੁੜ ਕੇ ਗੱਲ ਉੱਥੇ ਹੀ ਆ ਜਾਂਦੀ ਹੈ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਬਰਾਬਰੀ ਹੈ ਸਾਰਿਆਂ ਨੂੰ, ਇਸ ਦੇਸ਼ ਦੇ ਵਿੱਚ ਕਿਸੇ ਦੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਂਦਾ, ਪਰ ਦੂਸਰੇ ਪਾਸੇ ਤੁਸੀਂ ਇੱਕ ਵਿਅਕਤੀ ਨੂੰ ਤਾਂ ਬਾਹਰ ਭੇਜ ਦਿੰਦੇ ਹੋ, ਤੇ ਦੂਸਰੇ ਵਿਅਕਤੀ ਨੂੰ ਤੁਸੀਂ ਹੋਰ ਵੀ ਸਖਤ ਧਾਰਾ ਲਾ ਕੇ ਅੰਦਰ ਰੱਖਦੇ ਹੋ। ਠੀਕ ਹੈ, ਜਿੰਨਾ ਸਮਾਂ ਉਹਨਾਂ ਦਾ ਇਹ ਸੈਸ਼ਨ ਚੱਲਦਾ ਹੈ, ਉਹਨਾਂ ਸਮੇਂ ਦੇ ਲਈ ਤਾਂ ਉਹਨਾਂ ਨੂੰ ਸਮਾਂ ਦਿੱਤਾ ਜਾ ਸਕਦਾ ਹੈ, ਜਾਂ ਕੋਈ ਏਦਾਂ ਦਾ ਪ੍ਰੋਟੋਕਾਲ ਬਣਾਇਆ ਜਾ ਸਕਦਾ ਹੈ ਜਿਸ ਨੂੰ ਫੋਲੋ ਕਰਦਿਆਂ ਹੋਇਆਂ ਉਹ ਆਪਣੇ ਹਲਕੇ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਮੁੱਦੇ ਚੱਕ ਸਕਣ ਅਤੇ ਆਪਣਾ ਪੱਖ ਰੱਖ ਸਕਣ, ਜਿਹੜਾ ਬਹੁਤ ਜ਼ਰੂਰੀ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਪਾਈ ਹੈ ਤੇ ਚੁਣਿਆ ਹੈ। ਸੋ ਅੱਗੇ ਚੱਲਦੇ ਹਾਂ। ਮੇਰਾ ਵੀ ਜੀ, ਗੁਰਪ੍ਰੀਤ, ਮੇਰਾ ਵੀ ਇਹੀ ਮੰਨਣਾ ਹੈਗਾ ਕਿ ਅੰਮ੍ਰਿਤਪਾਲ ਜੀ। ਸਿੰਘ ਨੂੰ ਜਦੋਂ ਤੱਕ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੁੰਦਾ, ਉਦੋਂ ਤੱਕ ਉਹਨੂੰ ਜ਼ਮਾਨਤ ਮਿਲਣੀ ਚਾਹੀਦੀ। ਉਹਨਾਂ ਦਾ ਜਿਹੜਾ ਰੈਗੂਲਰ ਕੇਸ ਹੈਗਾ, ਉਹਦੀ ਵੀ ਸੁਣਵਾਈ ਤੇਜ਼ ਹੋਣੀ ਚਾਹੀਦੀ, ਕਿਉਂਕਿ ਉਹ ਆਲਰੇਡੀ ਜਿਹੜਾ ਮੈਂ ਤਾਂ ਡਿਟੈਂਸ਼ਨ ਸ਼ਬਦ ਵਰਤਦਾ ਹੈਗਾ ਉਹਨਾਂ ਵਾਸਤੇ। ਤੇ ਮੈਨੂੰ ਲੱਗਦਾ ਕਿ ਮਾਰਚ ਮਹੀਨੇ 'ਚ ਉਹਨੂੰ 2 ਸਾਲ ਹੋ ਜਾਣਗੇ, ਸੰਸਦ ਸਾਹਿਬ ਨੂੰ, ਤੇ ਅੰਮ੍ਰਿਤਪਾਲ ਸਿੰਘ ਨੂੰ 2 ਸਾਲ ਹੋ ਜਾਣਗੇ ਉਹਨਾਂ ਦੀ ਡਿਟੈਂਸ਼ਨ ਨੂੰ, ਤੇ ਹਜੇ ਤੱਕ ਜਿਹੜਾ ਕੇਸ ਹੈਗਾ ਉਹ ਅੱਗੇ ਵਧਿਆ ਨਹੀਂ ਹੈ। ਉਹ ਵੀ ਆਪਾਂ ਨੂੰ ਪਤਾ ਹੈਗਾ, ਤੇ ਲਗਾਤਾਰ ਧਾਰਾਵਾਂ ਉਹਨਾਂ ਦੇ ਖਿਲਾਫ ਐਡ ਕੀਤੀਆਂ ਜਾ ਰਹੀਆਂ ਨੇ। ਚਲੋ ਠੀਕ ਹੈ ਕਿ ਉਹਦਾ ਇੱਕ ਨੋਰਮਲ ਪ੍ਰੋਸੀਜਰ ਰਹੂਗਾ, ਪਰ ਮੈਨੂੰ ਲੱਗਦਾ ਕਿ ਜਦੋਂ ਤੱਕ ਪਾਰਲੀਮੈਂਟ ਸੈਸ਼ਨ ਚੱਲਣ, ਕਿਉਂਕਿ ਉਹ ਲੋਕਾਂ ਦੇ ਇਲੈਕਟਿਡ ਨੁਮਾਇੰਦੇ ਨੇ, ਉਹਨਾਂ ਨੂੰ ਇਜਾਜ਼ਤ ਦਿੱਤੀ ਜਾਣੀ ਚਾਹੀਦੀ। ਜੀ, ਸੋ ਆਪਾਂ ਅਗਲੀ ਖਬਰ ਦੇ ਵੱਲ ਜੇਕਰ ਰੁਖ ਕਰੀਏ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਹੁਣ ਫਰਜ਼ੀ ਟਰੈਵਲ ਏਜੰਟਾਂ ਤੇ ਖਾਸੀ ਸਖਤ ਹੈ। 30 ਦਿਨ ਦਾ ਸਮਾਂ ਦਿੱਤਾ ਗਿਆ ਹੈ। ਇਹ ਸਮਾਂ ਕਾਹਦੇ ਲਈ ਦਿੱਤਾ ਗਿਆ ਹੈ? ਦੇਖੋ, ਇੱਕ ਐਡਵੋਕੇਟ ਨੇ ਇੱਕ ਪਟੀਸ਼ਨ ਪਾਈ ਸੀਗੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਬਈ ਜਿਹੜੇ ਇਹ ਫਰਜ਼ੀ ਤਰੀਕੇ ਨਾਲ ਜਿਹੜੇ ਬੱਚੇ ਭੇਜੇ ਜਾ ਰਹੇ ਨੇ, ਇਹਨਾਂ ਤੇ ਰੋਕ ਲੱਗੇ। ਇਸ ਤੇ ਫਿਰ ਜਿਹੜੇ ਇੱਥੇ ਜਸਟਿਸ ਸੀਗੇ ਸ਼ੀਲ ਨਾਗੂ ਅਤੇ ਹਰਮੀਤ ਸਿੰਘ ਗਰੇਵਾਲ, ਉਹਨਾਂ ਨੇ ਕਿਹਾ ਕਿ ਇਹਦੇ 'ਚ ਅਸੀਂ ਕੀ ਕਰੀਏ ਭਾਈ, ਸਰਕਾਰ ਕੋਲ ਲੈ ਕੇ ਜਾਓ ਇਹਨੂੰ। ਹਾਲਾਂਕਿ ਉਹਨਾਂ ਨੇ ਕਹਿ ਦਿੱਤਾ ਕਿ 30 ਦਿਨਾਂ ਦੇ ਅੰਦਰ ਅੰਦਰ ਸਰਕਾਰ ਇਸ ਸਾਰੇ ਮਾਮਲੇ ਦਾ ਨਿਪਟਾਰਾ ਕਰੇ। ਮਤਲਬ ਉਸ ਹਿਸਾਬ ਨਾਲ ਕੋਈ ਖਾਸ ਵਜ਼ਨਦਾਰ ਪਟੀਸ਼ਨ ਵੀ ਨਹੀਂ ਸੀ, ਕਿਉਂਕਿ ਇਹਦੀ ਪਟੀਸ਼ਨ ਨੂੰ ਮੈਂ ਦੇਖ ਰਿਹਾ ਸੀ, ਉਹਦੇ 'ਚ 2-3 ਚੀਜ਼ਾਂ ਹੀ ਸੀਗੀਆਂ। ਇੱਕ ਸੀਗਾ ਕਿ ਹਰ ਡਿਸਟ੍ਰਿਕਟ ਦੇ ਵਿੱਚ ਇਮੀਗ੍ਰੇਸ਼ਨ ਚੈੱਕ ਪੋਸਟ ਬਣਾਏ ਜਾਣ, ਤਾਂ ਕਿ ਜਿਹੜੇ ਧੋਖਾਧੜੀ ਦੇ ਸ਼ਿਕਾਰ ਨੇ ਲੋਕ, ਉਹ ਨਾ ਹੋ ਸਕਣ। ਦੂਜਾ ਸੀਗਾ ਫਰਜ਼ੀ ਟਰੈਵਲ ਏਜੰਟਾਂ ਤੇ ਕਾਰਵਾਈ ਕੀਤੀ ਜਾਵੇ, ਤੇ ਵਿਦੇਸ਼ਾਂ 'ਚ ਕੰਮ ਦਿਵਾਉਣ ਵਾਲੀ ਰਿਕਰੂਟਿੰਗ ਏਜੰਸੀਆਂ ਤੇ ਏਜੰਟਸ ਦੀ ਸੂਚੀ ਅਪਡੇਟ ਕੀਤੀ ਜਾਵੇ। ਮਤਲਬ ਠੀਕ ਹੈ, ਬਹੁਤ ਜਰਨਲ ਜੀ ਪਟੀਸ਼ਨ ਸੀਗੀ, ਬਹੁਤ ਡੂੰਘਾਈ ਨਾਲ ਗੱਲ ਕਰਨ ਵਾਲੀ ਨਹੀਂ ਸੀ। ਇਸੇ ਕਰਕੇ ਜਿਹੜੇ ਉੱਥੇ ਜਿਹੜੇ ਜੱਜ ਸੀਗੇ ਸ਼ੀਲ ਨਾਗੂ ਹੋਣੀ ਤੇ ਹਰਮੀਤ ਸਿੰਘ ਗਰੇਵਾਲ ਹੋਣੀ, ਉਹਨਾਂ ਨੇ ਕਿਹਾ ਕਿ ਠੀਕ ਹੈ ਭਾਈ, ਤੁਸੀਂ ਸਰਕਾਰ ਕੋਲ ਇਹਨੂੰ ਲੈ ਕੇ ਜਾਓ। ਅਸੀਂ ਵੀ ਕਹਿੰਦੇ ਹਾਂ ਕਿ ਸਰਕਾਰ 30 ਦਿਨਾਂ 'ਚ ਇਸ ਸਾਰੇ ਮਾਮਲੇ ਦਾ ਨਿਪਟਾਰਾ ਕਰੇ। ਜੀ, ਸੋ ਵੇਖਦੇ ਹਾਂ ਹੁਣ ਬਣਦਾ ਕੀ ਹੈ, ਕਿਉਂਕਿ ਟਰੈਵਲ ਏਜੰਟਾਂ ਦੀ ਠੱਗੀ ਦੇ ਦਿਨ ਹੁਣ ਪੁੱਗ ਜਾਣੇ ਚਾਹੀਦੇ ਨੇ। ਜਿਸ ਤਰੀਕੇ ਦੇ ਨਾਲ ਜਹਾਜ਼ ਅਮਰੀਕਾ ਤੋਂ ਧੜਾ-ਧੜ ਭਰੇ ਆ ਰਹੇ ਨੇ। ਸੋ ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਸਮਾਪਤ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਸੋ ਪੁਨੀਆ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸੋ ਇੱਥੇ ਪ੍ਰੋਗਰਾਮ ਨੂੰ ਕਰਦੇ ਹਾਂ ਸਮਾਪਤ ਜੀ। ਮੈਨੂੰ ਦਿਓ ਇਜਾਜ਼ਤ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।